ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਸਿਹਤ ਸੰਭਾਲ ਦਾ ਅੱਜ ਦਾ ਵੀਰਵਾਰ ਦਾ ਜਿਹੜਾ ਪ੍ਰੋਗਰਾਮ ਆ ਉਸ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ। ਵੱਖ-ਵੱਖ ਜਿਹੜੇ ਨੁਸਖੇ ਤੁਸੀਂ ਪੁੱਛਦੇ ਹੋ ਮੰਗਲਵਾਰ ਨੂੰ ਉਹਨਾਂ ਦੇ ਇਲਾਜ ਜਿਹੜੇ ਆਪਾਂ ਨੂੰ ਦੱਸਦੇ ਨੇ। ਇਸ ਦੱਸਦੇ ਜਾਈਏ ਵੀ ਇਹਨਾਂ ਦੇ ਵਿੱਚ ਇੱਥੇ ਕੋਈ ਵੀ ਜਿਹੜਾ ਡਾਕਟਰ ਨਹੀਂ ਹੁੰਦਾ, ਘਰੇਲੂ ਨੁਸਖੇ ਜਿਹੜੇ ਹੋਮ ਰੈਮਡੀਜ਼ ਆ ਉਹੀ ਇੱਕ ਦੂਜੇ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮੰਗੜ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਚੱਲੀ ਐਸਕਲੋਨ, ਬੇਅੰਤ ਕੌਰ ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਡਰਲੌਕ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਤੇ ਆਓ ਆਪਾਂ ਜਿਹੜੀ ਗੱਲਬਾਤ ਆ ਉਹ ਸ਼ੁਰੂ ਕਰਦੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਜਗਵੀਰ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਪਹਿਲਾਂ ਬੱਚੇ ਨੂੰ ਕਹਿੰਦੇ ਨਕਸੀਰ ਫੁੱਟਦੀ ਹੈਗੀ, ਉਹ ਆਪਣੇ ਕੱਚੀ ਮੁੱਲੀ ਦਾ ਜੂਸ ਕੱਢ ਕੇ ਤੇ 30 ਕੁ ਗ੍ਰਾਮ ਸਮਝ ਲਓ ਜੂਸ ਤੇ ਉਹਦੇ ਵਿੱਚੋਂ ਤੁਸੀਂ 10 ਕੁ ਗ੍ਰਾਮ ਮਿਸ਼ਰੀ ਇਹ ਮਿਲਾ ਕੇ ਲਾਓ ਬੱਚੇ ਨੂੰ, ਉਹਦੀ ਨਕਸੀਰ ਬੰਦ ਹੋ ਜੂਗੀ। ਜਾਂ ਫਿਰ ਤੁਸੀਂ ਔਲਿਆਂ ਦਾ ਰਸ ਦੇ ਸਕਦੇ ਹੈਗੇ ਉਹਨੂੰ ਮਿਸ਼ਰੀ ਮਿਲਾ ਕੇ। ਇਹ ਆਪਣੇ ਵਧੀਆ ਚੀਜ਼ ਹੈਗੀ। ਔਲਿਆਂ ਦਾ ਗਰਮੀ ਕਰਕੇ ਹੀ ਹੁੰਦੀ ਹੈ ਜੀ, ਗਰਮੀ ਚੱਕਣੀ ਆਪਾਂ ਅੰਦਰੋਂ। ਜਾਂ ਫਿਰ ਆਪਣੇ ਦਹੀਂ ਦੀ ਲੱਸੀ ਤੁਸੀਂ ਆਪਣੇ ਪਿਲਾ ਸਕਦੇ ਹੈਗੇ ਬਣਾ ਕੇ। ਜਾਂ ਫਿਰ ਤੁਸੀਂ ਆਪਣੇ ਸੌਂਫ ਦਾ ਅਰਕ ਜਿਹੜਾ ਹੁੰਦਾ ਜੀ ਬੱਚੇ ਨੂੰ ਉਹ ਤੁਸੀਂ ਦੇ ਸਕਦੇ ਹੈਗੇ, ਸੌਂਫ ਦਾ ਅਰਕ। ਤੇ ਗਾਜਰਾਂ ਦਾ ਜੂਸ ਤੇ ਆਪਣੇ ਪਾਲਕ ਦਾ ਜੂਸ ਮਿਲਾ ਕੇ ਇਹ ਪਿਲਾਓ। ਗਲੇ ਬੱਚੇ ਮਾਰਿਆ ਆ ਜੂਗੀ, ਗਲੇ ਨਕਸੀਰ ਬੰਦ ਹੋ ਜੂਗੀ ਇਹਦੇ ਨਾਲ। ਫਿਰ ਸਾਰਿਆਂ ਤੋਂ ਵਧੀਆ ਪੇਠੇ ਦੀ ਮਠਿਆਈ ਖਿਲਾ ਦੇ ਕਰੋ ਇਹਨੂੰ, 1-2 ਟੁਕੜੀਆਂ ਰੋਜ਼ ਖਿਲਾ ਦੀਆਂ ਪੇਠੇ ਦੀ ਮਠਿਆਈ ਦੀਆਂ, ਉਹ ਵਧੀਆ ਰਹਿ ਜੂਗਾ ਇਹਦੇ ਵਾਸਤੇ। ਫਿਰ ਨਾਰੀਅਲ ਦਾ ਪਾਣੀ ਤੁਸੀਂ ਪਿਲਾ ਸਕਦੇ ਆ, ਹੁਣ ਗਰਮੀਆਂ ਹੈਗੀਆਂ, ਨਾਰੀਅਲ ਦਾ ਪਾਣੀ ਪਿਲਾਓ ਇਹਨੂੰ, ਉਹ ਲਿਆ ਕੇ ਵਧੀਆ ਚੀਜ਼ ਹੈ। ਫਿਰ ਅਨਾਜ ਦਾ ਜੂਸ ਵਧੀਆ ਰਹੂਗਾ ਇਹਦੇ ਵਿੱਚੋਂ, ਅਨਾਜ ਦਾ ਜੂਸ ਤੁਸੀਂ ਪਿਲਾ ਸਕਦੇ ਹੈਗੇ। ਨਹੀਂ ਫਿਰ ਜਿਹੜਾ ਮਾਝੀ ਫਲ ਹੁੰਦਾ ਉਹਨੂੰ ਉਹ ਸੁੰਘ ਦੇ ਕਰੇ, ਉਹਦੇ ਨਾਲ ਵੀ ਹਟ ਜਾਂਦਾ ਜੀ। ਜੇ ਉਹਨੇ ਤਾਂ ਰਾਈਟ ਵੇ ਤੁਸੀਂ ਬੰਦ ਕਰਨੀ ਹੈ ਤਾਂ ਬਰਫ਼ ਉਹਨੇ ਕੱਪੜੇ ਜਿਹਾ ਬਰਫ਼ ਕੁੱਟ ਕੇ ਥੋੜ੍ਹੀ ਉਹ ਬਣਾ ਕੇ ਥੈਲੀ ਜੀ ਉਹਦੇ ਮੱਥੇ ਦੇ ਸਿਰ 'ਤੇ ਰੱਖ ਦਿਓ, ਜਿਹਦੀ ਸਾਰਾ ਖੂਨ ਬੰਦ ਹੋ ਜੂਗਾ। ਨਿੰਬੂ ਦੇ ਰਸ ਦੀਆਂ 2-2 ਬੂੰਦਾਂ ਪਾ ਦਿਓ, ਫਿਰ ਖੂਨ ਬੰਦ ਹੋ ਜੂਗਾ ਜੇ ਰਾਈਟ ਵੇ ਤੁਸੀਂ ਕਰਨਾ ਹੈਗਾ। ਫਿਰ ਜਿਹੜੀ ਮੁਲਤਾਨੀ ਮਿੱਟੀ ਹੁੰਦੀ ਹੈਗੀ ਉਹ ਪਾਣੀ ਨਾਲ ਭਿਓ ਕੇ ਉਹਦੇ ਆਪਣੇ ਸਿਰ ਦੇ ਉੱਤੇ ਮਲਦੇ ਕਰੇ ਨਲਾਣੇ ਦੇ ਪਹਿਲਾਂ 1-2 ਘੰਟੇ। ਇਹ ਤੁਸੀਂ ਕਰਕੇ ਦੇਖ ਲਓ। ਸਾਰੀਆਂ ਚੀਜ਼ਾਂ ਨਿਆਣਿਆਂ ਵਾਸਤੇ ਹੈਗੇ, ਗਲੇ ਵਧੀਆ ਚੀਜ਼ਾਂ ਹੈਗੀਆਂ, ਹਟ ਜੂਗੀ ਤਰੀ। ਔਲਿਆਂ ਦਾ ਜੂਸ ਪਿਲਾਈ ਚੱਲੋ, ਠੰਡਾ ਹੁੰਦਾ ਉਹ ਨਿਆਣੇ ਨਾਲ। ਕਤੀਰਾ ਗੂੰਦ ਖਿਲਾਈ ਚੱਲੋ ਨਿਆਣੇ ਨੂੰ, ਚਮਚਾ ਅੱਧਾ ਚਮਚਾ। ਅੱਗੇ ਕਹਿੰਦੇ ਸੀਗੇ ਸਪੌਂਡਿਲਾਈਟਸ ਜਿਹੜਾ ਸਰਵਾਈਕਲ, ਉਹਦੇ ਵਾਸਤੇ ਪੁੱਛਦੇ ਸੀਗੇ। ਉਹ ਤਾਂ ਆਪਣੇ ਇੱਕ ਤਾਂ ਸਰਾਣਾ ਨਹੀਂ ਲੈਣਾ ਉਹਨਾਂ ਨੇ ਜਦ ਸੌਂਦੇ ਹੈਗੇ, ਸਖਤ ਆਪਣੇ ਬੈੱਡ 'ਤੇ ਸੌਣਾ ਹੈਗਾ ਜਾਂ ਫਲੋਰ 'ਤੇ ਸੌਵੇਂ ਭਾਵੇਂ ਦੂਜੇ, ਇਹਦੇ ਨਾਲ ਹੋ ਜਾਂਦੀਆਂ ਠੀਕ। ਫਿਰ ਥਰੇ ਗਰਦਨ ਦੀ ਆਪਣੇ ਐਕਸਰਸਾਈਜ਼ਾਂ ਜਿਸ ਤਰ੍ਹਾਂ ਹੈਗੀਆਂ, ਪਿੱਛੇ ਤੁਸੀਂ 2 ਮਰੋੜ ਕੇ 2 ਕੂਣੀਆਂ 4-8 ਉਂਗਲੀਆਂ ਤੁਸੀਂ ਆਪਣੇ ਗਰਦਨ 'ਤੇ ਰੱਖਣੀਆਂ 2 ਹੱਥਾਂ ਦੀਆਂ, ਜਾਂ ਪਿੱਛੇ ਇੱਕ ਹੱਥ ਨਾਲ ਗ੍ਰਿਪ ਜੀ ਪਾਣੀ ਹੈਗੀ ਤੁਸੀਂ ਪਿੱਛੇ ਗਰਦਨ ਨੂੰ, ਉਹਦੇ ਨਾਲ ਫਿਰ ਤੁਸੀਂ ਗ੍ਰਿਪ ਜੀ ਪਾ ਕੇ ਫਿਰ ਤੁਸੀਂ ਆਪਣੇ ਛਾਤੀ ਕੰਨੀ ਨੂੰ ਲਿਆਣੀ, ਠੋਡੀ ਆਉਣੀ, ਫਿਰ ਪਿੱਛੇ ਨੂੰ ਲਿਆਣੀ, ਫਿਰ ਲੈਫਟ ਰਾਈਟ ਐਂ ਕਰਕੇ ਗਰਦਨ ਘੁਮਾਓ ਤੁਸੀਂ, ਉਹਦੇ ਨਾਲ ਠੀਕ ਹੋ ਜਾਂਦੀ ਹੈ ਗਰਦਨ ਦਾ ਪੇਨ ਜਿਹੜਾ ਹੁੰਦਾ। ਅਤੇ ਮਹਾਯੋਗ ਰਾਜ ਗੂਗਲ ਦੀਆਂ ਇਹਦੇ ਵਿੱਚੋਂ ਵਧੀਆ ਰਹੂੰਗੀਆਂ ਤੁਹਾਨੂੰ ਖਾਣੀਆਂ। 2-2 ਗੋਲੀਆਂ ਤੁਸੀਂ ਆਪਣੇ ਜਿੰਨੇ ਜ਼ਿਆਦਾ ਪੇਨ ਹੈ 3 ਵਾਰੀ ਵੀ ਖਾ ਸਕਦੇ, ਨਹੀਂ 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ। ਜੇ ਨਹੀਂ ਮਹਾਯੋਗ ਰਾਜ ਗੂਗਲ ਦੀਆਂ ਗੋਲੀਆਂ ਮਿਲਦੀਆਂ ਤੁਹਾਨੂੰ ਤਾਂ ਤੁਸੀਂ ਆਪਣੇ ਸੀਨਾਥ ਗੂਗਲ ਇਹ ਵੀ ਉਸ ਤਰ੍ਹਾਂ ਹੀ ਖਾਣੀਆਂ ਤੁਸੀਂ, 2 ਗੋਲੀਆਂ ਸਵੇਰ ਨੂੰ 2 ਸ਼ਾਮ ਨੂੰ, ਜੇ 3 ਵਾਰੀ ਵੀ ਖਾ ਸਕਦੇ ਹੈਗੇ। ਫਿਰ ਇੱਕ ਪੋਟਲੀ ਮਾ ਨੂਣ ਪਾ ਕੇ ਤੁਸੀਂ, ਜੇ ਨੂਣ ਹੁੰਦਾ ਇਹਦੀ ਪੋਟਲੀ ਬਣਾ ਲਓ, ਉਹਦਾ ਗਰਮ ਕਰਕੇ ਤੁਸੀਂ ਉਹਦੇ ਨਾਲ ਸੇਕ ਦਿਓ ਤੁਸੀਂ, ਇਹ ਕਰ ਸਕਦੇ ਹੈਗੇ ਇਹਦੇ ਵਿੱਚ ਮਾਂ। ਫਿਰ ਆਪਣੇ ਨੱਕ ਦੇ ਵਿੱਚ ਮਾਂ ਤੁਸੀਂ ਆਪਣੇ ਬਦਾਮ ਰੋਗਨ ਦੇ 2-2 3-3 ਬੂੰਦਾਂ ਪਾਓ, ਅਤੇ 2-3 ਬੂੰਦਾਂ ਆਪਣੇ 2-4 ਬੂੰਦਾਂ ਤੁਸੀਂ ਆਪਣੇ ਧੁੰਨੀ ਦੇ ਵਿੱਚ ਮਾਂ ਪਾਣੀਆਂ ਹੈਗੀਆਂ ਇਹਦੇ ਵਾਸਤੇ। ਅਤੇ ਸਾਰਿਆਂ ਤੋਂ ਵਧੀਆ ਚੀਜ਼ ਹੈਗੀ ਇਹ। ਇਹਦੇ ਵਿੱਚ ਮਾਂ ਤੁਸੀਂ ਆਪਣੇ ਪਾਣੀ ਫਰਿੱਜ ਦਾ ਜਮਾਂ ਤੇ ਬੰਦ, ਟੋਟਲੀ ਨੋ ਫਰਿੱਜ ਥਿੰਗ, ਕੋਲਡ ਨਹੀਂ। ਤੁਸੀਂ ਜੇ ਪਾਣੀ ਵੀ ਪੀਣਾ, ਜਿਸ ਤਰ੍ਹਾਂ ਚਾਹ ਦਾ ਪਾਣੀ ਗਰਮ ਕਰਕੇ ਚਾਹ ਪੀਂਦੇ ਆਪਾਂ ਚੁਸਕੀਆਂ ਲੈ ਕੇ, ਉਸ ਤਰ੍ਹਾਂ ਪੀਓ ਤਾਂ ਤੁਹਾਨੂੰ ਛੇਤੀ ਆਰਾਮ ਆਊਗਾ ਇਹਦੇ ਵਿੱਚੋਂ। ਜਿਸ ਤਰ੍ਹਾਂ ਪਾਣੀ ਨੂੰ ਉਬਾਲ ਕੇ ਉਸ ਤਰ੍ਹਾਂ ਫਿਰ ਠੰਡਾ ਜਿੰਨੇ ਪੀਣੇ ਜੋਗਾ, ਜਿਸ ਤਰ੍ਹਾਂ ਆਪਾਂ ਚਾਹ ਪੀਂਦੇ ਉਸ ਤਰ੍ਹਾਂ ਕਰਕੇ ਉਸ ਤਰ੍ਹਾਂ ਪੀਣੀ ਹੈਗੀ। ਅਤੇ ਸੇਮ ਪ੍ਰੀਕਾਸ਼ਨ ਤੁਸੀਂ ਲੈਣੀਆਂ ਹੈਗੀਆਂ। ਜਿਹੜੇ ਕਹਿੰਦੇ ਮੇਰੀ ਡਿਸਕ ਹਿੱਲੀ ਵੀ ਹੈਗੀ, ਉਹਨਾਂ ਨੇ ਵੀ ਪਾਣੀ ਨਹੀਂ ਠੰਡਾ ਪੀਣਾ ਹੈਗਾ ਜਮਾਂ ਤਾਂ ਹੀ, ਸਾਰੀਆਂ ਕੋਲਡ ਥਿੰਗ ਬੰਦ ਕਰਨੀਆਂ, ਪਾਣੀ ਉਬਾਲ ਕੇ ਉਹਨੂੰ ਚਾਹ ਮਗਰਾ ਪੀਣਾ।
ਦੁੱਧ ਵੀ ਗਰਮ ਪੀਣਾ, ਠੰਡਾ ਨਹੀਂ ਦੁੱਧ ਪੀਣਾ ਹੈਗਾ ਫਰਿੱਜ 'ਚੋਂ ਕੱਢ ਕੇ, ਉਹਨੂੰ ਵੀ ਗਰਮ ਕਰਕੇ ਜਿਸ ਤਰ੍ਹਾਂ ਇੰਡੀਆ ਪੀਂਦੇ ਸੀਗੇ ਉਸ ਤਰ੍ਹਾਂ ਆਪਨੇ ਪੀਣਾ ਹੈਗਾ। ਜਿੰਨੇ ਵੀ ਆਪਣੇ ਰੀੜ੍ਹ ਦੀ ਹੱਡੀ ਦੇ, ਬੈਕ ਪੇਨ ਦੇ, ਸਲਿਪ ਡਿਸਕ ਦੇ, ਗਰਦਨ ਦੀ ਪੇਨ ਦੇ, ਜਿੰਨੇ ਵੀ ਸਾਰੇ ਹੈਗੇ ਇਹਨਾਂ ਵਾਸਤੇ ਠੰਡੀਆਂ ਚੀਜ਼ਾਂ ਬਹੁਤ ਮਾੜੀਆਂ ਜਿਹੜੀਆਂ ਆਪਾਂ ਫਰਿੱਜਾਂ 'ਤੇ ਯੂਜ਼ ਕਰਦੇ ਹੈਗੇ। ਗਰਮ ਚਾਹ ਅਤੇ ਗਰਮ ਪਾਣੀ ਆਪਣੇ ਇਹ ਪੀਣਾ ਹੈਗਾ। ਇਸ ਤਰ੍ਹਾਂ ਆਪਣੇ ਉਹਨੂੰ ਥੱਲੇ ਹਾਰਡ ਬੈੱਡ 'ਤੇ ਪੈਣਾ ਹੈਗਾ ਜਿਹਨਾਂ ਦੀ ਸਲਿਪ ਡਿਸਕ ਕੋਈ ਵੀ ਹੈਗੀ, ਅਤੇ ਇਹੀ ਗੋਲੀਆਂ ਖਾਣੀਆਂ ਉਹਨਾਂ ਨੇ ਮਹਾਯੋਗ ਰਾਜਗੂਗਲ ਦੀਆਂ, 2 ਗੋਲੀਆਂ ਸਵੇਰ ਨੂੰ, 2 ਦੁਪਹਿਰ ਨੂੰ, 2 ਸ਼ਾਮ, ਇਸ ਤਰ੍ਹਾਂ ਖਾਣੀਆਂ। ਠੰਡੀ ਚੀਜ਼ ਤਾਂ ਕੋਈ ਨਹੀਂ ਖਾਣੀ ਜੀ, ਬਸ ਸਾਰਿਆਂ ਤੋਂ ਵੱਡਾ ਪ੍ਰੀਕਾਸ਼ਨ ਜਿਹੜੀ ਹੈਗੀ ਦਰਦਾਂ ਵਾਸਤੇ ਹੀ, ਅਤੇ ਆਪਣੇ ਇਹ ਤੁਸੀਂ ਯੂਜ਼ ਕਰਨੀਆਂ ਹੈਗੀਆਂ। ਅਤੇ ਅੱਗੇ ਚੱਲਦੇ ਹਾਂ ਨੁਸਖਿਆਂ 'ਤੇ। ਡੇਲੀ ਜਿਹੜੇ ਨੁਸਖੇ ਹੈਗੇ ਇਹ ਭਾਰ ਘਟਾਉਣੇ ਵਾਸਤੇ ਮੰਗਦੇ ਸੀਗੇ। ਹਾਲੋਂ, ਕਲੌਂਜੀ, ਮੇਥੀ, ਅਜਵਾਇਣ, 4 ਚੀਜ਼ਾਂ ਜੀ। ਹਾਲੋਂ, ਕਲੌਂਜੀ, ਮੇਥੀ, ਅਜਵਾਇਣ, 1 ਚਮਚੇ ਦਾ ਇਹਦਾ ਕਾੜਾ ਜਿਹਾ ਬਣਾ ਕੇ ਤੁਸੀਂ ਆਪਣੇ ਪੀਲੇ ਕਰੋ ਚਾਹ ਜੀ ਬਣਾ ਕੇ। ਫਿਰ ਮਗਾਂ ਦਾ ਚੂਰਨ ਤੁਸੀਂ ਰੋਜ਼ ਖਾ ਸਕਦੇ ਹੈਗੇ 1 ਚਮਚਾ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਆਪਣੇ ਕੋਸੇ ਪਾਣੀ ਦੇ ਵਿੱਚ ਤੁਸੀਂ 1 ਚਮਚਾ ਸ਼ਹਿਦ ਦਾ ਅਤੇ 1 ਨਿੰਬੂ ਨੂੰ ਜੋੜ ਕੇ ਰੋਜ਼ ਪੀਓ। ਫਿਰ ਦਵਾਈ ਬਣਾਉਣੀ ਹੈਗੀ, ਹਰੜਾਂ ਲੈਣੀਆਂ ਹੈਗੀਆਂ, ਔਲਾ, ਪਿੱਤ ਪਾਪੜਾ, ਅਰਜਨ ਛਾਲ, ਗਲੋ ਪਾਊਡਰ, ਇਹ ਬਰਾਬਰ ਲੈ ਕੇ ਚੂਰਨ ਲੈ ਲਓ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹਦੇ ਨਾਲ ਸਾਰਾ ਅਗਲੇ ਭਾਰ ਵੀ ਘਟੂਗਾ। ਅਗਲੇ ਸਾਰਾ ਕੋਲੈਸਟਰੋਲ ਜੇ ਹੈ ਤਾਂ ਕੋਲੈਸਟਰੋਲ ਵਾਲੇ ਵੀ ਇਹ ਫਾਰਮ ਦਾ ਯੂਜ਼ ਕਰ ਸਕਦੇ ਹੈਗੇ ਜੀ ਇਹਦੇ ਵਿੱਚੋਂ। ਫਿਰ ਨਹੀਂ ਤਾਂ ਹੋਰ ਹੈਗਾ ਗਲੋ, ਹਰੜ ਅਤੇ ਨਾਗਰ ਮੁੱਥਾ, ਇਹ ਆਪਣੇ ਇੰਡੀਅਨ ਸਟੋਰਾਂ 'ਚ ਮਿਲ ਜਾਂਦੀਆਂ 3 ਚੀਜ਼ਾਂ। ਇਹਨਾਂ ਦਾ ਤੁਸੀਂ 1 ਚਮਚਾ ਸ਼ਹਿਦ ਮਿਲਾ ਕੇ ਤੁਸੀਂ ਇਹ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਰਸ ਪੀ ਸਕਦੇ ਹੈਗੇ ਇਹਦਾ, ਫੁੱਲ ਗੋਭੀ ਦਾ ਕੱਢ ਕੇ, ਗਾਜਰਾਂ ਦਾ ਰਸ ਕੱਢ ਕੇ, ਵਿੱਚੋਂ ਕਾਲਾ ਲੂਣ ਪਾ ਕੇ, ਇਹ ਤੁਸੀਂ ਲਗਾਤਾਰ ਪੀਓ। ਇਹਦੇ ਨਾਲ ਵੀ ਭਾਰ ਘੱਟ ਜਾਂਦਾ ਜੀ ਇਹਦੇ ਨਾਲ। ਫਿਰ ਮੂਲੀ ਤੁਸੀਂ ਖਾਓ, ਮੂਲੀ ਸ਼ਹਿਦ ਲਗਾ ਕੇ ਖਾਣੀ ਹੈ ਜੀ, ਇਹਦੇ ਨਾਲ ਭਾਰ ਘੱਟ ਜੂਗਾ ਸਾਰਾ। ਜਿਹੜੇ ਕਹਿੰਦੇ ਸੀਗੇ ਬੱਚਾ ਉਹਨੇ ਬਿਸਤਰ 'ਤੇ ਪਿਸ਼ਾਬ ਕਰਦਾ ਹੈਗਾ, ਪਿਛਲੇ ਹਫ਼ਤੇ ਰਹਿ ਗਿਆ ਸੀਗਾ ਇਹ ਪ੍ਰੋਗਰਾਮ 'ਚ, ਉਹਨੂੰ ਆਪਣੇ ਛੁਹਾਰੇ ਖਿਲਾਓ 1-2 ਜੀ, ਜਾਂ ਆਪਣੇ ਥੋੜ੍ਹੇ ਜਿਹੇ ਆਪਣੇ ਤਿਲ, ਕਾਲੇ ਤਿਲ ਅਤੇ ਅਜਵਾਇਣ। ਜੇ 50 ਗ੍ਰਾਮ ਕਾਲੇ ਤਿਲ ਲੈ ਲਓ, 25 ਗ੍ਰਾਮ ਅਜਵਾਇਣ ਲੈਣੀ ਹੈ, 100 ਗ੍ਰਾਮ ਗੁੜ ਲੈਣਾ ਹੈਗਾ। ਇਹ ਸਮਝ ਲਓ 10 ਗ੍ਰਾਮ ਦਾ ਉਹਨੂੰ ਆਪਣੇ ਲੱਡੂ ਜਿਹਾ ਵੱਟ ਕੇ, ਜਾਂ ਜਿਸ ਤਰ੍ਹਾਂ ਪੰਜੀਰੀ ਬਣਾ ਕੇ ਜੋ ਕੁਝ ਕਰਦੇ, 10 ਗ੍ਰਾਮ ਰੋਜ਼ ਖਿਲਾਣੀ ਹੈਗੀ ਉਹਨੂੰ। ਅੱਛਾ, ਅਖਰੋਟ ਖਿਲਾ ਸਕਦੇ ਹੈਗੇ, 2 ਅਖਰੋਟ ਅਤੇ 20 ਦਾਣੇ ਸੌਗੀ ਦੇ, ਇਹ ਰੋਜ਼ ਖਿਲਾਓ ਉਹਨੂੰ। ਸੌਣੇ ਦੇ ਪਹਿਲਾਂ ਉਹਨੂੰ ਆਪਣੇ 2 ਚਮਚੇ ਸ਼ਹਿਦ ਪਿਲਾ ਦਿਓ ਉਹਨੂੰ। ਫਿਰ ਅਨਾਰ ਦਾ ਜੂਸ ਪਿਲਾ ਸਕਦੇ ਹੈਗੇ। ਜੇ ਬਾਹਲਾ ਤਾਂ 1 ਚੂੰਡੀ ਤੁਸੀਂ ਆਪਣੇ ਨਟਮੈਗ ਜਿਹੜਾ ਜਾਇਫਲ ਹੁੰਦਾ ਉਹ ਤੁਸੀਂ ਆਪਣੇ ਚਾਹ 'ਚ ਦੁੱਧ ਜਿਸ ਤਰ੍ਹਾਂ ਉਹਨੂੰ ਪਿਲਾਉਣਾ ਉਸ ਤਰ੍ਹਾਂ ਪਿਲਾ ਸਕਦੇ ਹੈਗੇ ਇਹਦੇ ਵਿੱਚ। ਨਹੀਂ ਤਾਂ ਅਨਾਰਾਂ ਦੇ ਜੂਸ ਦੇ ਵਿੱਚ ਮੈਂ ਤੁਸੀਂ 1 ਚੁਟਕੀ ਜਾਇਫਲ ਦੀ ਘੋਲ ਕੇ ਇਹੀ ਪਿਲਾ ਦੇ ਕਰੋ, ਇਹੀ ਵਧੀਆ ਚੀਜ਼ ਹੈਗੀ। ਜਾਂ ਫਿਰ ਜਿਹੜੇ ਪਪੀਤੇ ਦੇ ਬੀਜ ਹੁੰਦੇ ਉਹਨਾਂ ਨੂੰ ਸੁਕਾ ਕੇ ਅੱਧਾ ਚਮਚਾ ਇਹ ਅਤੇ ਅੱਧਾ ਚਮਚਾ ਸ਼ਹਿਦ ਦਾ, ਇਹ ਤੁਸੀਂ ਆਪਣੇ ਖਿਲਾ ਸਕਦੇ ਹੈਗੇ। ਜਿਹੜੇ ਕਹਿੰਦੇ ਹੱਥ ਪੈਰ ਸੁੰਦੇ ਹੈਗੇ, ਉਹ ਸ਼ਹਿਦ ਲੈਣਾ ਹੈਗਾ 200 ਗ੍ਰਾਮ, ਅਕਰਕਰਾ ਲੈਣਾ ਹੈਗਾ 25 ਗ੍ਰਾਮ, 1 ਚਮਚਾ ਤੁਸੀਂ ਖਾਣਾ ਜੀ ਰੋਜ਼। ਫਿਰ ਨਾਰੀਅਲ ਦੇ ਤੇਲ ਲੈਣਾ ਹੈਗਾ 150 ਗ੍ਰਾਮ, ਦੂਸਰਾ ਇਲਾਜ ਹੈਗਾ 10 ਗ੍ਰਾਮ ਵਿੱਚੋਂ ਨਟਮੈਗ ਜਾਇਫਲ ਦਾ ਮਿਲਾ ਕੇ ਇਹਦੀ ਮਾਲਿਸ਼ ਕਰਨੀ ਹੈਗੀ ਜੀ ਤੁਸੀਂ। ਜਾਂ ਨਹੀਂ ਤਾਂ ਫਿਰ ਨਹੀਂ ਕੁਛ ਹੈਗਾ ਤਾਂ ਸਰੋਂ ਦੇ ਤੇਲ ਦੇ ਵਿੱਚੋਂ ਸੇਂਦਾ ਨੂਨ ਪਾ ਕੇ ਮਾਲਿਸ਼ ਕਰ ਸਕਦੇ ਹੈਗੇ। ਫਿਰ ਨਹੀਂ ਤਾਂ 2 ਚਮਚੇ ਅਦਰਕ ਦਾ ਰਸ, 2 ਚਮਚੇ ਲਸਣ ਦਾ ਰਸ, ਇਹਨਾਂ ਨੂੰ ਮਿਲਾ ਕੇ ਮਾਲਿਸ਼ ਕਰ ਲਓ। ਜਾਂ ਫਿਰ ਉਹਨੇ ਸੁੰਡ ਲੈਣੀ ਹੈਗੀ ਅੱਧਾ ਚਮਚਾ ਲੈਣਾ ਹੈਗਾ ਦਵਾਈ ਦਾ, ਅਗਰ ਦਵਾਈ ਦਾ ਨਾਂ ਹੈਗਾ। ਇਹ ਤੁਸੀਂ ਇਹਦਾ 1 ਚਮਚੇ ਦੀ ਚਾਹ ਬਣਾ ਕੇ ਤੁਸੀਂ ਰੋਜ਼ ਪੀ ਸਕਦੇ ਹੈਗੇ ਇਹਦੇ ਨਾਲ। ਫਿਰ ਬਦਾਮਾਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚ, ਜਿਹਨਾਂ ਦੇ ਹੱਥ ਪੈਰ ਹਨ। ਅੱਗੇ ਜਿਹੜੇ ਕਹਿੰਦੇ ਸੀਗੇ ਆਪਣੇ ਦਿਲ ਦੀ ਧੜਕਨ ਤੇਜ਼ ਚੱਲਦਾ ਹੈਗਾ, ਦਿਲ ਤੇਜ਼ ਚੱਲਦਾ ਹੈਗਾ, ਉਹ 3-4 ਅਨਾਰ ਦੇ ਪੱਤੇ ਤੁਸੀਂ ਆਪਣੇ 1.5 ਕੱਪ ਪਾਣੀ ਦੇ ਵਿੱਚੋਂ ਉਬਾਲਣੇ ਧਰ ਦਿਓ, ਜਦ 1 ਕੱਪ ਰਹਿ ਜਾਵੇ ਉਹ ਆਪਣੇ ਸਵੇਰ ਸ਼ਾਮ 'ਚ ਪੀਓ। ਇਹਦੇ ਨਾਲ ਫਿਰ ਦਿਲ ਦੀ ਧੜਕਨ ਠੀਕ ਹੋ ਜੂਗੀ। ਫਿਰ ਲੈ ਸਕਦੇ 1 ਚੂੰਡੀ ਤੁਸੀਂ ਹਿੰਗ ਦੀ ਗੁੜਵਾ ਪਾ ਕੇ ਖਾ ਲਓ, ਇਹਦੇ ਨਾਲ ਫਿਰ ਦਿਲ ਦੀ ਧੜਕਨ ਠੀਕ ਹੋ ਜੂਗੀ, ਵਧੀਆ ਚੀਜ਼ ਹੈਗੀ ਇਹ। ਨਹੀਂ ਤਾਂ ਆਪਣੇ 1 ਗਲਾਸ ਸੇਬ ਦਾ ਰਸ ਅਤੇ 1 ਨਿੰਬੂ ਨਿਚੋੜ ਕੇ ਇਹ ਤੁਸੀਂ ਪੀ ਸਕਦੇ ਹੈਗੇ। ਗਾਜਰਾਂ ਦੇ ਜੂਸ ਦੇ ਵਿੱਚ ਨਿੰਬੂ ਨਿਚੋੜ ਕੇ ਪੀ ਸਕਦੇ ਹੈਗੇ। 5 ਪਿਸਤੇ ਜਿਹੜੇ ਹੁੰਦੇ, 5 ਦਾਣੇ ਦੇ ਪਿਸਤੇ ਦੇ ਅਤੇ 1 ਚਮਚਾ ਨਿੰਬੂ ਦੇ ਰਸ ਦਾ ਨਿਚੋੜ ਕੇ ਇਹਦੀ ਚਟਨੀ ਬਣਾ ਕੇ ਤੁਸੀਂ ਇਹ ਖਾ ਸਕਦੇ ਹੈਗੇ। ਫਿਰ ਸੁੱਕੇ ਔਲੇ ਦਾ ਪਾਊਡਰ 1 ਚਮਚਾ ਮਿਸ਼ਰੀ, ਇਹ ਲੈ ਕੇ ਉੱਪਰ ਤੁਸੀਂ ਚਾਹੇ ਮੁਰਲੀ ਦੇ ਜੂਸ ਦੇ ਵਿੱਚ ਇਹ 2 ਚੀਜ਼ਾਂ ਐਂ ਘੋਲ ਕੇ ਐਂ ਪੀ ਲਓ, ਭਾਵੇਂ ਤੁਸੀਂ ਰਾਜੀ ਕਰ ਦੋ ਤਾਂ। ਅਤੇ ਅਲਸੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ, 1 ਚਮਚਾ ਅਲਸੀ ਦਾ ਦਹੀਂ ਦੇ ਵਿੱਚੋਂ ਮਿਲਾ ਕੇ ਤੁਸੀਂ ਖਾ ਲਓ, ਦਹੀਂ ਦੇ ਵਿੱਚੋਂ। ਜਾਂ ਫਿਰ ਤੁਸੀਂ 1 ਚਮਚਾ ਸ਼ਹਿਦ ਦਾ ਖਾ ਕੇ ਅੱਧੇ ਘੰਟੇ ਬਾਅਦ ਤੁਸੀਂ ਆਪਣੇ ਘਰ ਦੀ ਦਹੀਂ ਜਮਾਈ ਵੀ ਦਹੀਂ ਦੀ ਲੱਸੀ ਆਪਣੇ ਉਹ ਪੀ ਲੈਣੀ ਹੈਗੀ। ਇਹ ਵਧੀਆ ਚੀਜ਼ ਹੈਗੀ ਜੀ ਇਹ ਦਿਲ ਵਾਸਤੇ। ਜੇ ਤੁਹਾਨੂੰ ਐਂ ਲੱਗਦਾ ਦਿਲ ਮੇਰਾ ਫੀਲ ਕਮਜ਼ੋਰ ਜਿਹਾ ਹੈਗਾ
ਤਾਂ ਉਹਦੇ ਵਾਸਤੇ ਤੁਸੀਂ ਸੁੱਕਾ ਧਨੀਆ ਲੈਣਾ ਹੈਗਾ 12 ਗ੍ਰਾਮ, 3 ਚਮਚੇ ਸਮਝ ਲਓ ਨਾ ਜੀ, ਸੌਰੀ 2 ਚਮਚੇ ਸੁੱਕੇ ਧਨੀਏ ਦੇ, ਤੇ ਆਪਣੇ ਦੋ ਚਮਚੇ ਤੁਸੀਂ ਆਪਣੇ ਔਲੇ ਦਾ, ਸੁੱਕੇ ਔਲੇ। ਇਹ ਰਾਤ ਨੂੰ ਪਾਣੀ ਮੈਂ ਭਿਓ ਕੇ ਰੱਖ ਦਿਓ, ਸਵੇਰ ਨੂੰ ਉਤਾਰ ਕੇ ਮਿਸ਼ਰੀ ਮਿਲਾ ਕੇ ਤੁਸੀਂ ਇਹ ਪਾਣੀ ਪੀ ਸਕਦੇ ਹੈਗੇ ਵੀ। ਇਹ ਤਾਂ ਦਿਲ ਦੀ ਕਮਜ਼ੋਰੀ ਨੂੰ ਦੂਰ ਕਰ ਦੂਗਾ। ਫਿਰ ਅਰਜਨਾ ਪਾਊਡਰ ਇਹਦੇ ਵਾਸਤੇ ਵਧੀਆ ਚੀਜ਼ ਹੈਗੀ। 2 ਚਮਚੇ ਤੁਸੀਂ ਆਪਣੇ 1 ਚਮਚੇ ਦੀ ਚਾਹ ਜੀ ਬਣਾ ਕੇ ਅਰਜਨਾ ਪਾਊਡਰ ਦਾ, ਇਹ ਚਾਹ ਵੀ ਤੁਸੀਂ ਦੁੱਧ ਵੀ ਪਾ ਸਕਦੇ, ਇਹਦਾ ਕੋਈ ਹੱਜ ਨਹੀਂ ਹੈਗਾ। ਜਦ ਤੁਸੀਂ ਚਾਹ ਬਣਾਉਂਦੇ ਹੈਗੇ ਇਹਦੇ ਵਿੱਚ ਅਰਜਨਾ ਪਾਊਡਰ ਪਾ ਕੇ ਤੁਸੀਂ ਆਪਣੇ ਦੁੱਧ ਪਾ ਕੇ ਚਾਹ ਉਸ ਤਰ੍ਹਾਂ ਉਹਨੇ ਪੀ ਸਕਦੇ ਹੈਗੇ। ਨਹੀਂ ਤਾਂ ਇਕੱਲੇ ਅਰਜਨਾ ਪਾਊਡਰ ਦੀ ਚਾਹ ਬਣਾ ਕੇ ਪੀ ਲਓ, ਵਧੀਆ ਰਹਿੰਦੀ ਹੈਗੀ ਜੀ। ਦਿਲ ਮਾ ਦਰਦ ਹੋਵੇ, ਹਰੇਕ ਕਿਸਮ ਦੀ ਦਿਲ ਨੂੰ ਤਾਕਤ ਦਿੰਦਾ ਹੋਵੇ। ਇਹ 100% ਉਹਨੇ, ਮੈਂ ਇੱਥੇ ਇੱਕ ਹਾਰਟ ਅਟੈਕ ਹੋ ਗਿਆ ਜੀ ਭਾਈ ਨੂੰ, ਮੇਰੇ ਇੱਥੇ ਰਹਿੰਦਾ ਸੀਗਾ, ਤੇ ਉਹਦਾ ਮੈਂ ਇਹਦੇ ਅਰਜਨਾ ਨਾਲੇ ਡਾਕਟਰ ਵੀ ਹੈਰਾਨ ਰਹਿ ਗਿਆ ਜੀ, ਦਿਲ ਦਾ ਜਿਹੜਾ ਜਿਹਨੇ ਆਪਰੇਸ਼ਨ ਕਰਿਆ ਸੀਗਾ ਉਹਦਾ। ਉਹ ਕਹਿੰਦਾ ਵੀ ਇੰਨੀ ਛੇਤੀ ਰਿਕਵਰੀ ਹੋ ਗਈ ਤੇਰੇ ਹਾਰਟ ਨੂੰ, ਵੀ ਉਹਦਾ ਬਹੁਤ ਵਧੀਆ ਕੰਮ ਕਰਨ ਲੱਗ ਗਿਆ। ਅਰਜਨਾ ਹੀ ਉਹਨੂੰ ਮੈਂ ਦਿੰਦਾ ਸੀਗਾ ਜੀ। ਅਰਜਨਾ ਰਿਸਟ ਜਾਂ ਨਹੀਂ ਮਿਲਦੀ ਤਾਂ ਅਰਜਨਾ ਪਾਊਡਰ ਤੁਸੀਂ ਲੈ ਲਓ। ਇਹ ਬਹੁਤ, ਅਰਜਨਾ ਰਿਸਟ ਜੇ ਤੁਹਾਨੂੰ ਮਿਲਦੀ ਤਾਂ 4 ਚਮਚੇ ਇਹਦੇ ਲੈਣੇ ਹੈਗੇ ਪਾਣੀ ਨਾਲ ਮਿਕਸ ਕਰਕੇ। ਜੇ ਅਰਜਨਾ ਪਾਊਡਰ ਦੀ ਤਾਂ ਚਾਹ ਬਣਾ ਕੇ ਤੁਸੀਂ ਲਓ, ਐਨ ਵਧੀਆ ਚੀਜ਼ ਹੈਗੀ ਜੀ। ਫਿਰ ਦਿਲ ਦਾ ਜਿਹੜਾ ਪੇਸ਼ੈਂਟ ਹੈਗਾ ਉਹ ਆਪਣੇ ਮੇਥੀ ਲੈ ਸਕਦਾ ਹੈਗਾ, ਸ਼ਹਿਦ ਦੇ ਵਿੱਚ ਮਿਲਾ ਕੇ ਥੋੜ੍ਹੀ ਜਿਹੀ ਮੇਥੀ ਠੀਕ ਕਰ ਲਓ। ਜੇ ਉਹਨੂੰ ਫੀਲ ਹੁੰਦਾ ਮੇਰੇ ਦਿਲ ਨਾਲ ਜਲਨ ਜੀ ਰਹਿੰਦੀ ਹੈਗੀ, 1 ਚਮਚਾ ਮੇਥੀ, ਥੋੜ੍ਹੀ ਜਿਹੀ ਮੇਥੀ ਲੈ ਕੇ ਅੱਧਾ ਚਮਚਾ 1 ਚਮਚਾ ਸ਼ਹਿਦ ਪਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਔਲੇ ਦਾ ਮੁਰੱਬਾ ਤੁਸੀਂ ਰੋਜ਼ ਖਾ ਸਕਦੇ ਹੈਗੇ, ਸਿਓ ਦਾ ਮੁਰੱਬਾ ਖਾ ਸਕਦੇ ਹੈਗੇ, ਗਾਜਰਾਂ ਦਾ ਮੁਰੱਬਾ ਖਾ ਸਕਦੇ ਹੈਗੇ। ਇਹ ਸਾਰੇ ਦਿਲ ਨੂੰ ਵਧੀਆ ਰੱਖਣੇ ਵਾਲੀਆਂ ਚੀਜ਼ਾਂ ਹੈਗੀਆਂ ਜੀ। ਜਿਹੜੇ ਖਾਂਸੀ ਵਾਸਤੇ ਕਹਿੰਦੇ ਸੀਗੇ ਉਹ ਹੈਗੇ ਤੁਲਸੀ, ਹਰੜ ਅਤੇ ਮਿਸ਼ਰੀ, ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਇਹ ਆਪਣੇ ਤੁਸੀਂ 1 ਚਮਚਾ ਲੈ ਲਿਆ ਕਰੋ ਰੋਜ਼, ਵਧੀਆ ਚੀਜ਼ ਹੈਗੀ ਇਹ। ਜਿਹੜੇ ਕਹਿੰਦੇ ਸੀਗੇ ਲੱਤਾਂ ਦੇ ਵਿੱਚੋਂ ਦਰਦ ਹੈਗਾ, ਉਹ ਫੁੱਲ ਮਖਾਣੇ ਖਾਏ ਕਰੇ ਜੀ, 10-15 ਫੁੱਲ ਮਖਾਣੇ ਦੇਸੀ ਘੀ ਮੈਂ ਭੁੰਨ ਕੇ, ਉਹ ਤੁਸੀਂ ਆਪਣੇ ਖਾ ਲਿਆ ਕਰੋ। 40 ਦਿਨ ਖਾਓ ਲਗਾਤਾਰ, ਲੱਤਾਂ ਦਾ ਦਰਦ ਸਾਰਾ ਹਟ ਜਾਊਗਾ। ਫਿਰ ਗੂਗਲ ਦੀਆਂ ਗੋਲੀਆਂ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ, ਜਿਹਨਾਂ ਦੇ ਲੱਤਾਂ ਦਾ ਦਰਦ ਹੁੰਦਾ। ਫਿਰ 10 ਮੂਲ ਦਾ ਤੁਸੀਂ 10 ਮੂਲ ਪਾਊਡਰ ਬਣਾਇਆ ਮਿਲ ਜਾਂਦਾ ਹੈਗਾ, ਉਹਦਾ ਚਾਹ ਬਣਾ ਕੇ ਤੁਸੀਂ ਪੀ ਸਕਦੇ ਹੈਗੇ। 1 ਚਮਚਾ ਉਹ ਪਾ ਲਓ ਅਤੇ 1 ਚਮਚਾ ਸੁੰਢ ਦਾ ਪਾ ਕੇ ਤੁਸੀਂ ਚਾਹ ਜੀ ਬਣਾ ਕੇ ਪੀ ਲਓ। ਇਹ ਦਰਦਾਂ ਵਾਸਤੇ ਠੀਕ ਹੈਗਾ। ਨਹੀਂ ਤੁਹਾਨੂੰ 10 ਮੂਲ ਦਾ ਮਿਲਦਾ ਤਾਂ 10 ਮੂਲਾ ਰਿਸਟ, ਇਹ ਲਿਕੁਇਡ 'ਚ ਵੀ ਆਉਂਦਾ, ਤਾਂ ਇਹਦੇ ਤੁਸੀਂ 2-4 ਚਮਚੇ ਆਉਂਦੇ ਉਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਇਹਦੇ ਲੱਤਾਂ ਦੇ ਵਾਸਤੇ ਸੁਹਾਗੇ ਦੀ ਖਿੱਲ ਜਿਹੜੀ ਕਰਦੇ ਹਾਂ ਆਪਾਂ, ਉਹਦੀ 1 ਚੁਟਕੀ ਤੁਸੀਂ ਆਪਣੇ ਦੁੱਧ ਨਾਲ ਲੈ ਲਿਆ ਕਰੋ। ਖਾਂਸੀ ਵਾਸਤੇ ਵੀ ਠੀਕ ਹੈ ਇਹ, ਜੇ ਲੱਤਾਂ ਦਾ ਦਰਦ ਹੁੰਦਾ ਹੋਵੇ ਉਹਦੇ ਵਾਸਤੇ ਵੀ ਠੀਕ ਹੈਗੀ ਜੀ ਇਹ। ਫਿਰ ਆਪਣੇ ਨਹੀਂ ਤਾਂ ਤੁਸੀਂ ਆਪਣੇ 2-3 ਕਲੀਆਂ ਲਸਣ ਦੀਆਂ ਦੁੱਧ ਮਾ ਉਬਾਲ ਕੇ ਉਬਾਲਣੀਆਂ ਹੈਗੀਆਂ 1 ਕੱਪ ਦੁੱਧ 'ਚ। 1 ਚਮਚਾ ਤੁਸੀਂ ਔਲਾ ਪਾਊਡਰ ਲੈ ਕੇ ਉੱਪਰ 'ਤੇ ਦੁੱਧ ਪੀ ਲੈਣਾ ਹੈਗਾ ਜੀ, ਇਹਦੇ ਨਾਲ ਤਾਂ ਲੱਤਾਂ ਦਾ ਦਰਦ ਠੀਕ ਹੋ ਜਾਊਗਾ। ਫਿਰ ਆਪਣੇ ਪਪੀਤਾ ਤੁਸੀਂ ਰੋਜ਼ ਖਾਓ। ਪਪੀਤਾ ਤੁਸੀਂ ਲੈ ਕੇ ਉੱਪਰ ਆਪਣੇ 2 ਚਮਚੇ ਅਦਰਕ ਦਾ ਰਸ ਜਾਂ ਅਦਰਕ ਬਰੀਕ ਨਾਲੇ ਪਪੀਤੇ ਦੇ ਕੱਟ ਲਿਆ, ਉਹ ਤੁਸੀਂ ਖਾਓ, ਉਹਦੇ ਨਾਲ ਠੀਕ ਹੋ ਜੂਗੀਆਂ। ਜਾਂ ਫਿਰ ਇਹਦੇ ਵਾਸਤੇ ਪੁਨਰਵਾ ਆਸਵ ਤੁਹਾਨੂੰ ਮਿਲਦਾ ਜੀ, ਪੁਨਰਵਾ ਆਸਵ, ਇਹ ਤੁਸੀਂ ਆਪਣੇ 4 ਚਮਚੇ ਇਹਦੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਕੰਨ ਬਹਿੰਦਾ ਹੈਗਾ, ਕੰਨ ਮਤੇ ਪੀਕ ਨਿਕਲਦੀ ਹੈਗੀ, ਉਹ ਆਪਣੇ 6 ਗ੍ਰਾਮ ਤੁਸੀਂ ਮਾਜੂ ਲੈਣਾ ਹੈਗਾ ਅਤੇ 50 ਗ੍ਰਾਮ ਕਿਸੇ ਵੀ ਸ਼ਰਾਬ 'ਚ ਮਿਕਸ ਕਰਕੇ, ਇੰਨੀ ਤਾਂ ਬਣਾਉਣੇ ਦੀ ਲੋੜ ਵੀ ਨਹੀਂ ਹੈਗੀ। 25 ਗ੍ਰਾਮ ਤੁਸੀਂ ਸ਼ਰਾਬ ਲੈ ਲਓ, 3 ਗ੍ਰਾਮ ਮਾਜੂ ਲੈ ਲਓ, ਅੱਧਾ ਚਮਚਾ ਸਮਝ ਲਓ ਹੋ ਜੂਗਾ ਜੇ ਪੀ ਕੇ ਮਾਜੂ। ਉਹ ਤੁਸੀਂ ਆਪਣੇ ਕੰਨ ਦੇ ਵਿੱਚੋਂ ਪਾਓ ਬੂੰਦਾਂ, ਉਹਦੇ ਨਾਲ ਸਾਰਾ ਕੰਨ ਬਹਿਣਾ ਠੀਕ ਹੋ ਜਾਂਦਾ। ਨਿੰਬ ਦੇ ਤੇਲ ਦੇ ਵਿੱਚ ਮੈਂ 1 ਚਮਚਾ ਅੱਧਾ ਚਮਚਾ ਸ਼ਹਿਦ ਮਿਲਾ ਕੇ ਇਹ ਰੱਖ ਲਓ, 2-3 ਬੂੰਦਾਂ ਤੁਸੀਂ ਇਹ ਪਾ ਲਿਆ ਕਰੋ। ਫਿਰ ਪਿਆਜ਼ ਦਾ ਰਸ ਤੁਸੀਂ 2 ਚਮਚੇ ਲੈਣੇ ਹੈਗੇ। ਅੰਡੇ ਦੀ ਸਫੈਦੀ ਜਿਹੜੀ ਹੁੰਦੀ ਹੈ ਜੀ, ਉਹ 1 ਚਮਚਾ ਲੈ ਕੇ ਇਹਦਾ ਬਣਾ ਕੇ ਮਿਕਸਚਰ ਜਾਂ ਇਹ 2-4 ਬੂੰਦਾਂ ਤੁਸੀਂ ਕੰਨ ਮਾ ਪਾ ਲਿਆ ਕਰੋ। ਅੱਗੇ ਕਹਿੰਦੇ ਸੀ ਜਿਹੜੇ ਆਪਣੇ ਪੇਟ ਦੀ ਆਪਣੇ ਨਾਭੀ ਖਿਸਕਦੀ ਹੈਗੀ, ਧਰਨ ਜਿਹਨੂੰ ਕਹਿੰਦੇ ਧਰਨ ਖਿਸਕਦੀ ਹੈਗੀ, ਤਾਂ ਉਹ 10 ਗ੍ਰਾਮ ਆਪਣੇ ਗੁੜ ਲੈਣਾ ਹੈਗਾ ਅਤੇ 3 ਚਮਚੇ ਸੌਂਫ ਦੇ ਪੀ ਲਓ। ਸੌਂਫ ਨੂੰ ਭਾਵੇਂ 3 ਚਮਚੇ ਸੌਂਫ ਦੇ ਪੀਸੀ ਵੀ ਲੈਣੇ, 10 ਗ੍ਰਾਮ ਗੁੜ ਲੈਣਾ ਹੈਗਾ। ਇਹ ਸਵੇਰ ਨੂੰ ਖਾਲੀ ਪੇਟ ਉੱਠ ਕੇ ਖਾਣਾ ਹੈਗਾ ਜੀ। ਅਤੇ ਦੁਪਹਿਰ ਨੂੰ ਆਪਣੇ 1 ਚਮਚਾ ਤੁਸੀਂ 1-1.5 ਚਮਚਾ ਅਦਰਕ ਦਾ ਰਸ ਗਰਮ ਪਾਣੀ ਮੈਂ ਆਪਣੇ ਘੋਲ ਕੇ ਜਾਂ ਠੰਡੇ ਪਾਣੀ ਵਿੱਚ, ਜਿਸ ਤਰ੍ਹਾਂ ਵੀ ਪਾਣੀ ਮੈਂ ਘੋਲ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ ਵਾਸਤੇ। ਜੇ ਤੁਹਾਨੂੰ ਆਪਣੇ ਪੁੱਠਕੰਡੇ ਦੀ ਜੜ੍ਹ ਦਾ ਚੂਰਨ ਕਿੱਥੇ ਤੇ ਮਿਲ ਜਾਵੇ, ਪੁੱਠਕੰਡੇ ਦੀ ਜੜ੍ਹ ਦਾ ਚੂਰਨ, ਪੁੱਠਕੰਡੇ ਦਾ ਚੂਰਨ ਐਂ ਕਹ ਲਓ, ਪੁੱਠਕੰਡੇ ਦਾ ਚੂਰਨ ਤੁਸੀਂ ਲੈਣਾ, ਉਹ ਤੁਸੀਂ 1 ਗ੍ਰਾਮ ਲੈਣਾ ਹੈਗਾ ਜੀ। ਪੁੱਠਕੰਡੇ ਦਾ ਚੂਰਨ 1 ਗ੍ਰਾਮ, ਚਮਚੇ ਦਾ 1/3 ਹਿੱਸਾ। ਇਹ ਸਵੇਰ ਨੂੰ ਅੱਧਾ, ਇੰਨਾ ਹੀ ਤੁਸੀਂ ਦੁਪਹਿਰ ਨੂੰ ਲੈਣਾ, ਇੰਨਾ ਹੀ ਸ਼ਾਮ ਨੂੰ ਲੈਣਾ ਹੈਗਾ। 1 ਚਮਚਾ ਤੁਸੀਂ ਆਪਣੇ 3 ਖੁਰਾਕਾਂ ਕਰ ਲੈਣੀਆਂ 1 ਚਮਚੇ ਦੀਆਂ, ਉਹ ਤੁਸੀਂ ਆਪਣੇ ਲੈਣੀਆਂ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ। 7 ਦਿਨ ਲਾਓ ਤੁਸੀਂ, 7 ਦਿਨ ਮੱਥਾ ਧਰਨ ਟਿਕਾਣੇ ਆ ਜੂਗੀ। ਜਿਹੜੇ ਅਥਾਈਟਸ ਵਾਸਤੇ ਪੁੱਛਦੇ ਸੀਗੇ, ਪਿਛਲੀ ਵੀਕ ਰਹਿ ਗਿਆ ਸੀਗਾ ਉਹ ਅਥਾਈਟਸ ਜਿਹਨਾਂ ਨੂੰ ਹੈਗਾ, ਉਹ ਆਪਣੇ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚੋਂ 10 ਮੂਲ ਦਾ ਕਾੜਾ ਵਧੀਆ ਰਹੂਗਾ ਜੀ, ਜਿਸ ਤਰ੍ਹਾਂ ਪਹਿਲਾਂ ਮੈਂ ਦੱਸ ਕੇ ਗਿਆ ਇਹਦੇ ਅਥਾਈਟਸ ਵਾਲਿਆਂ ਨੂੰ।
ਤੇ ਇਹਦੇ ਵਿੱਚੋਂ ਤੁਸੀਂ ਗ੍ਰੀਨ ਟੀ ਇਹਦੇ ਵਿੱਚੋਂ ਚੰਗੀ ਰਹੂਗੀ। ਲਸਣ, ਅਦਰਕ, ਕਾਲੀ ਮਿਰਚਾਂ, ਇਹੋ ਜਿਹੀਆਂ ਚੀਜ਼ਾਂ ਤੁਸੀਂ, ਮੇਥੀ, ਇਹ ਯੂਜ਼ ਕਰੋ ਤੁਸੀਂ ਇਹਦੇ ਵਿੱਚ ਜ਼ਿਆਦਾ। ਇਹਦੇ ਵਿੱਚੋਂ ਫਿਰ ਤੁਹਾਨੂੰ ਜਿਹਨਾਂ ਨੂੰ ਅਥਰਾਈਟਸ ਹੈਗਾ ਉਹ ਆਪਣੇ ਰਿੰਡੀ ਦਾ ਤੇਲ, ਕੈਸਟਰੋਲ ਜਿਹਨੂੰ ਕਹਿੰਦੇ ਜੀ, ਉਹ ਆਪਣੇ 2 ਚਮਚੇ ਰਾਤ ਨੂੰ ਦੁੱਧ ਮਾ ਪਾ ਕੇ ਪੀ ਲਿਆ ਕਰੇ, ਇਹ ਹੀ ਬਹੁਤ ਫਾਇਦਾ ਕਰਦਾ ਹੈ। ਫਿਰ ਨਹੀਂ ਤਾਂ ਐਂ ਤੁਸੀਂ ਆਪਣੇ 40 ਤੁਸੀਂ 30 ml ਔਲੇ ਦਾ ਜੂਸ ਲੈ ਲਓ ਤੇ ਉਹਦੇ ਵਿੱਚੋਂ ਸ਼ੱਕਰ ਜੀ ਪਾ ਕੇ 1 ਗਲਾਸ ਤੁਸੀਂ ਰੋਜ਼ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਪੱਤਾ ਗੋਭੀ ਦਾ, ਫੁੱਲ ਗੋਭੀ ਦਾ, ਇਹਦਾ ਚੁਕੰਦਰ ਦਾ, ਇਹਨਾਂ ਦਾ ਜੂਸ ਕੱਢ ਕੇ ਤੁਸੀਂ ਇਹ ਪੀ ਸਕਦੇ ਹੈਗੇ। ਤੇ ਫਿਰ ਅਸਗੰਧ ਦੇ ਇੱਥੇ ਕੈਪਸੂਲ ਮਿਲ ਜਾਂਦੇ ਹੈਗੇ, ਉਹ ਤੁਸੀਂ ਆਪਣੇ ਕੈਪਸੂਲ ਅਸਗੰਧ ਦਾ ਲੈ ਸਕਦੇ ਹੈਗੇ। 1 ਜਾਂ 2 ਜਿਸ ਤਰ੍ਹਾਂ ਸ਼ੀਸ਼ੀ ਦੇ ਉੱਤੇ ਲਿਖਿਆ ਹੋਊਗਾ, 1 ਕੈਪਸੂਲ ਜਾਂ 2 ਕੈਪਸੂਲ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਜਦ ਤੁਸੀਂ ਆਪਣੇ ਪਾਣੀ 1 ਜੱਗ ਲੈਣਾ ਹੈਗਾ, ਤੁਸੀਂ ਉਹਦੇ ਵਿੱਚੋਂ ਤੁਸੀਂ ਆਪਣੇ ਲੌਂਗ ਲੈ ਲੈਣੇ ਹੈਗੇ 20 ਲੌਂਗ ਲੈ ਕੇ ਉਹਦੇ ਫੁੱਲ ਤੋੜ ਦੇਣੇ ਉੱਪਰ ਤੇ ਇਕੱਲੀ ਡੰਡੀਆਂ ਰਹਿਣ ਦੇਣੀਆਂ ਜੀ। ਉਹ ਆਪਣੇ 2 ਕਿਲੋ ਜਿਹੜਾ ਵੱਡਾ ਜੱਗ ਹੁੰਦਾ ਪਾਣੀ ਦਾ, ਉਹ 2-3 ਕਿਲੋ ਦਾ ਪਾਣੀ, 3 ਕਿਲੋ ਪਾਣੀ ਲੈਣਾ, 20 ਲੌਂਗਾਂ ਦੀ ਡੰਡੀਆਂ ਲੈਣੀਆਂ, ਇਹਨਾਂ ਨੂੰ ਪਾਣੀ ਉਬਾਲਣਾ ਹੈਗਾ ਜੀ। ਉਬਾਲ ਕੇ 10 ਮਿੰਟ ਉਬਾਲ ਲਓ ਤੁਸੀਂ। ਬਾਕੀ ਜਿਹੜਾ ਪਾਣੀ ਰਹਿ ਗਿਆ ਤੁਸੀਂ ਆਪਣੇ ਉਹ ਜੱਗ ਮਾ ਪਾ ਲਓ। ਫਰਿੱਜ ਮਾ ਨਹੀਂ ਰੱਖਣਾ ਪਾਣੀ, ਇਹ ਬਾਹਰ ਪਿਆ ਰਹਿਣ ਦੇਣਾ। ਇਹ ਸਾਰੇ ਦਿਨ ਤੁਸੀਂ ਉਹਨੇ ਪਾਣੀ ਪੀਣਾ ਜੀ। ਜਦ ਵੀ ਪਾਣੀ ਪੀਣਾ ਤੁਸੀਂ ਇਹ ਲੌਂਗਾਂ ਵਾਲਾ ਪਾਣੀ ਪੀ ਲਓ, ਇਹਦੇ ਨਾਲ ਬਹੁਤ ਵਧੀਆ ਫਰਕ ਰਹਿੰਦਾ ਜੀ ਇਹਦੇ ਵਿੱਚੋਂ। ਫਿਰ ਕੁਆਰ ਦਾ ਗੁੱਦਾ ਤੁਸੀਂ ਆਪਣੇ ਲੈ ਸਕਦੇ ਹੈਗੇ। ਪਿਛਲੇ ਹਫ਼ਤੇ ਦੱਸਿਆ ਵੀ ਸੀਗਾ, ਬੈਕ ਫੀਡ ਆਈ ਸੀ, ਕਹਿੰਦੀ ਮੇਰਾ ਸਾਰਾ ਦਰਦ ਹਟ ਗਿਆ। ਕੁਆਰ ਦਾ ਗੁੱਦਾ ਤੁਸੀਂ ਉਹਨੇ ਲੈਣਾ ਹੈਗਾ, ਟੁਕੜਾ 2 ਇੰਚ ਦਾ, ਦੇਸੀ ਘੀ ਦੇ ਵਿੱਚੋਂ ਭੁੰਨ ਕੇ ਉਹ ਤੁਸੀਂ ਉਹਨੇ ਨੂਨ ਕਾਲਾ ਨੂਨ ਪਾਉਣਾ ਹੈਗਾ ਤਾਂ ਉੱਪਰ ਉਹਨੇ ਪਾ ਕੇ ਖਾ ਸਕਦੇ ਹੈਗੇ। ਤੇ ਯੋਗਰਾਜ ਗੂਗਲ ਦੀਆਂ ਤੁਸੀਂ ਗੋਲੀਆਂ ਲੈ ਸਕਦੇ ਹੈਗੇ ਇਹਦੇ ਵਿੱਚੋਂ, ਉਹ ਤੁਸੀਂ ਲਾਓ। ਤੇ ਜਿਹਨਾਂ ਨੂੰ ਹੈਗਾ ਖੀਰੇ ਦਾ ਜੂਸ ਇਹਦੇ ਵਿੱਚੋਂ ਵਧੀਆ ਚੱਲ ਰਹਿੰਦਾ ਹੈਗਾ ਜੀ। ਖੀਰੇ ਦਾ ਜੂਸ ਤੁਸੀਂ ਆਪਣੇ ਲਾਓ ਇਹਦੇ ਵਿੱਚ। ਤੇ ਆਪਣੇ ਜਿਹੜਾ ਆਪਣੇ ਅੱਜ ਕੱਲ੍ਹ ਤਾਂ ਹੁਣ ਬਾਥੂ ਬਾਹਰ ਆਵੇਂ ਉੱਗਿਆ ਵਾ ਸਾਰੇ ਇੱਧਰ, ਬਾਥੂ ਦਾ ਜੂਸ ਕੱਢ ਕੇ ਜਿੰਨਾ ਤੁਸੀਂ ਆਪਣੇ ਪੀ ਸਕਦੇ ਹੈਗੇ। 1 ਗਲਾਸ ਰੋਜ਼ ਪੀ ਲਓ ਬਾਥੂ ਦਾ ਜੂਸ। 1 ਗਲਾਸ ਬਾਹਲਾ ਹੋ ਜਾਊਗਾ। ਅੱਧਾ ਕੱਪ ਤੇ ਸਟਾਰਟ ਕਰੇ, ਹਜਮ ਹੁੰਦਾ ਤੁਸੀਂ ਉਹਨੇ ਵਧਾ ਸਕਦੇ ਇਹਨੂੰ। ਅੱਧਾ ਕੱਪ ਬਾਥੂ ਦੇ ਜੂਸ ਦਾ ਇਹ ਤੇ ਸਟਾਰਟ ਕਰ ਲਓ। ਜੇ ਤੁਹਾਨੂੰ ਫੀਲ ਗੁੱਡ ਲੱਗਦਾ ਤਾਂ ਤੁਸੀਂ ਉਹਨੇ ਕੰਟੀਨਿਊ ਰੱਖੋ। ਤੇ ਕਦੇ ਇਹਦੀ ਮਿਕਦਾਰ ਵੀ ਤੁਸੀਂ ਉਹਨੇ ਵਧਾ ਸਕਦੇ ਹੈਗੇ ਇਹਦੇ ਵਿੱਚੋਂ। ਇਹਦੇ ਵਿੱਚੋਂ ਤੁਸੀਂ ਉਹਨੇ ਲੈ ਸਕਦੇ ਹੈਗੇ ਤਿਲ ਲੈਣੇ ਹੈਗੇ। ਤਿਲ ਜਿਹੜੇ ਹੁੰਦੇ 30 ਗ੍ਰਾਮ, ਸੂਰਜਮੁਖੀ ਦੇ ਬੀਜ 30 ਗ੍ਰਾਮ, ਅਲਸੀ 30 ਗ੍ਰਾਮ, ਚਾਰੇ ਮਗਜ਼ 30 ਗ੍ਰਾਮ, ਬਦਾਮ 30 ਗ੍ਰਾਮ ਜੀ, ਫੁੱਲ ਮਖਾਣੇ 30 ਗ੍ਰਾਮ, ਕਿੱਕਰ ਦਾ ਗੋਂਦ 30 ਗ੍ਰਾਮ, ਸੌਂਫ 30 ਗ੍ਰਾਮ। ਇਹ ਜਿਹੜੇ ਫੁੱਲ ਮਖਾਣੇ ਹੈਗੇ ਇਹਨਾਂ ਨੂੰ ਤੁਸੀਂ ਆਪਣੇ ਭੁੰਨ ਲੈਣਾ ਹੈਗਾ। ਜਿਸ ਤਰ੍ਹਾਂ ਆਪਣੇ ਫਰਾਈ ਪੈਨ ਮਾ ਪਾ ਕੇ, ਜੇ ਮਾੜਾ ਜਿਹਾ ਘੀ ਪਾਉਣੇ ਦੀ ਲੋੜ ਹੈ ਤਾਂ ਅੱਧਾ ਚਮਚਾ ਘੀ ਦਾ ਪਾ ਕੇ ਜਾਂ ਚਮਚਾ ਘੀ ਦਾ ਪਾ ਕੇ ਉਹਦਾ ਖਿੱਲਾਂ ਜਿਹੀਆਂ ਬਣਾ ਲੈਣੀਆਂ ਹੈਗੀਆਂ ਫੁੱਲ ਮਖਾਣੇ ਦੀਆਂ। ਬਾਕੀ ਸਾਰੀ ਚੀਜ਼ਾਂ ਨੂੰ ਤੁਸੀਂ ਹੌਲੀ ਇਕੱਲੀ ਚੀਜ਼ ਨੂੰ ਬਗੈਰ ਘੀ ਤੇ ਹੀ ਰੋਸਟ ਕਰਨਾ ਹੈਗਾ ਜੀ। ਥੋੜਾ ਰੋਸਟ ਜਿਹਾ ਕਰ ਲਓ ਤੁਸੀਂ ਉਹਨਾਂ ਨੂੰ, ਵੀ ਥੋੜੀ ਆਂਚ ਰੱਖਣੀ ਵੀ ਮੱਚ ਨਾ ਜਾਵੇ। ਜਿਸ ਤਰ੍ਹਾਂ ਸੇਕ ਜਿਹਾ ਲਵਾ ਕੇ ਫਿਰ ਉਹਦੇ ਤੁਸੀਂ ਆਪਣੇ ਪੰਜੀਰੀ ਬਣ ਜੂਗੀ। ਸਾਰੇ ਕੁੱਟ ਲਓ ਤੁਸੀਂ ਬਰੀਕ, ਆਪਣੇ 2 ਚਮਚੇ ਰੋਜ਼ ਖਾ ਲਏ। ਇਹ ਵੀ ਉਹਨੇ ਦਰਦ ਵਾਸਤੇ ਵਧੀਆ ਚੀਜ਼। ਜਿਹੜੇ ਕਹਿੰਦੇ ਸੀਗੇ ਉਹਨੇ ਸਰੀਰ ਦੇ ਵਿੱਚ ਖੁਸ਼ਕੀ ਹੈ ਵੀ, ਸਕਿਨ ਵੀ ਐਨ ਕਾਲੀ ਵਰਗੀ ਹੋ ਗਈ ਜੀ, ਪਿਛਲੇ ਹਫ਼ਤੇ ਪੁੱਛਦੇ ਸੀਗੇ। ਉਹਨੇ ਟਮਾਟਰਾਂ ਦਾ ਯੂਜ਼ ਕਰੇ ਜੀ ਜ਼ਿਆਦਾ। ਟਮਾਟਰ ਤੁਸੀਂ ਜ਼ਿਆਦਾ ਯੂਜ਼ ਕਰੋ, ਵਿੱਚੋਂ ਨੂਨ ਕਾਲੀ ਮਿਰਚ ਪਾ ਲਈ, ਉਹ ਖਾ ਲਏ ਟਮਾਟਰ। ਫਿਰ ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰਨੀ ਹੈ ਜੀ ਉਹਨਾਂ ਨੇ। ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰੋ। ਇਹ ਤੁਸੀਂ ਮਿਹਨਤ ਨਾ ਕਰਕੇ ਦੱਸੋ, ਫਿਰ ਤੁਸੀਂ ਪੁੱਛ ਸਕਦੇ ਜੇ ਨਹੀਂ ਫਾਇਦਾ ਹੁੰਦਾ। ਅਬਲਵਾ ਤਾਂ ਹੋ ਜੇ ਨਾ ਜੀ ਇਹਦੇ ਨਾਲ ਫਾਇਦਾ, ਜੇ ਨਹੀਂ ਹੁੰਦਾ ਫਿਰ ਹੋਰ ਕੋਈ ਦਵਾਈ ਦੱਸ ਦੂੰਗੇ ਜੀ। ਜਿਹੜੇ ਸੰਗ੍ਰਹਿਣੀ ਵਾਸਤੇ ਪੁੱਛਦੇ ਸੀ, ਸੰਗ੍ਰਹਿਣੀ ਹੈਗੀ ਉਹ ਤੁਸੀਂ ਲੈਣੀ ਹੈਗੀ। ਪੰਜਾਬੀ ਮਾ ਕੂੜਾ ਸੱਕ ਕਹਿੰਦੇ ਇਹਨੂੰ, ਹਿੰਦੀ ਮਾ ਕੂੜਾ ਛਾਲ ਕਹਿੰਦੇ। ਇਹ 60 ਗ੍ਰਾਮ ਤੁਸੀਂ ਲੈਣੀ ਹੈਗੀ। 8 ਪੁੜੀਆਂ ਬਣਾ ਲੈਣੀਆਂ ਹੈਗੀਆਂ ਇਹਦੀਆਂ। ਤੇ 1 ਪੁੜੀ ਤੁਸੀਂ ਦਹੀਂ ਦੇ ਵਿੱਚੋਂ ਮਿਕਸ ਕਰਕੇ ਰੋਜ਼ ਖਾਣੀ ਹੈਗੀ। ਜਾਂ ਫਿਰ ਆਪਣੇ ਜਿਹੜੀ ਤੁਸੀਂ ਆਪਣੇ ਅੱਜ ਕੱਲ੍ਹ ਅੰਬ ਆਏ ਹੈਗੇ, ਅੰਬ ਇਹਨਾਂ ਦੀ ਜਿਹੜੀ ਗੁਠਲੀ ਦੇ ਵਿੱਚੋਂ ਗੁਠਲੀ ਹੁੰਦੀ ਹੈ ਜੀ, ਗੁਠਲੀ ਨੂੰ ਤੋੜ ਕੇ ਉਹਦੇ ਵਿੱਚੋਂ ਤੇ 1 ਹੋਰ ਗੁਠਲੀ ਨਿਕਲੂਗੀ। ਉੱਪਰਲਾ ਛਿੱਲਕ ਜਿਹਾ ਲਾ ਦੇਣਾ। ਜਿਹੜੀ ਕੱਚੀ ਗੁਠਲੀ ਹੈਗੀ ਉਹ ਤੁਸੀਂ ਖਾਣੀ ਹੈਗੀ ਜੀ। ਉਹਦੀ ਚਟਨੀ ਜੀ ਬਣਾ ਕੇ, ਗੁਠਲੀ ਦਾ ਛਿੱਲਕ ਨਹੀਂ ਯੂਜ਼ ਕਰਨਾ, ਇਹ ਧਿਆਨ ਰੱਖਿਓ। ਜਿਹੜੇ ਅੰਦਰ ਵਿੱਚੋਂ ਬੀਜ ਨਿਕਲਦਾ, ਜਿਸ ਤਰ੍ਹਾਂ ਬਦਾਮਾਂ ਚੋਂ ਬੀਜ ਨਿਕਲਦਾ, ਇਸ ਤਰ੍ਹਾਂ ਗੁਠਲੀ ਦੇ ਵਿੱਚੋਂ ਤੇ ਉਹਦਾ ਬੀਜ ਜਿਹੜਾ ਹੁੰਦਾ ਉਹਨੂੰ ਉਹਨੇ ਚਟਨੀ ਜੀ ਬਣਾ ਕੇ ਦਹੀਂ ਮਿਕਸ ਕਰਕੇ ਤੁਸੀਂ ਉਹ ਖਾਓ ਜੀ। 1-2 ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ। ਇਹਦੇ ਨਾਲ ਸੰਗ੍ਰਹਿਣੀ ਨੂੰ ਫਰਕ ਪੈਂਦਾ ਹੈਗਾ। ਤੇ ਆਪਣੇ ਮਾਜੂ ਫਲ, 1 ਮਾਜੂ ਫਲ ਲੈਣਾ ਹੈਗਾ। ਉਹਨੂੰ ਥੋੜਾ ਦੁੱਧ ਪਾ ਕੇ ਘਸਾ ਕੇ ਉਹਦਾ ਦੁੱਧ ਦੇ ਵਿੱਚ ਲੇਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਰੋਜ਼ ਲੈਣਾ ਹੈਗਾ ਜੀ। ਫਿਰ ਸੁੰਡ ਦੀ ਚਾਹ ਬਣਾ ਕੇ ਤੁਸੀਂ ਪੀ ਸਕਦੇ ਹੈਗੇ ਇਹਦੇ ਵਿੱਚ ਜੀ। ਇਹ ਕੱਚਾ ਪਪੀਤਾ ਤੁਸੀਂ ਆਪਣੇ ਖਾ ਸਕਦੇ ਹੈ। ਕੱਚੇ ਪਪੀਤੇ ਦੀ ਉਹਨੇ ਛੋਟੇ ਜਿਹੇ ਟੁਕੜੇ ਕਰਕੇ ਪਾਣੀ ਉਬਾਲ ਲਓ ਤੁਸੀਂ ਉਹਨੂੰ, ਉਹਦੇ ਵਿੱਚ ਕਾਲਾ ਨੂਣ ਪਾ ਕੇ ਉਹ ਤੁਸੀਂ ਆਪਣੇ ਗਲਾਸ ਉਹ ਪੀ ਲਿਆ ਕਰੋ। ਇਹਦੇ ਨਾਲ ਵੀ ਸੰਗ੍ਰਹਿਣੀ ਨੂੰ ਬਹੁਤ ਫਰਕ ਪੈਂਦਾ ਜੀ।
ਤੇ ਨਹੀਂ ਇੱਕ ਹੋਰ ਚੀਜ਼ ਹੈਗੀ, ਇਹ 100 ਗ੍ਰਾਮ ਤੁਸੀਂ ਸੁੱਕਾ ਧਨੀਆ ਲੈਣਾ ਹੈਗਾ ਤੇ 25 ਗ੍ਰਾਮ ਵਿੱਚੋਂ ਕਾਲਾ ਨੂਣ ਪਾਉਣਾ ਹੈਗਾ। ਇਹਦਾ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਦੁਪਹਿਰ ਨੂੰ ਤੇ 1 ਚਮਚਾ ਸ਼ਾਮ ਨੂੰ। ਜੇ ਜ਼ਿਆਦਾ ਤਾਂ 3 ਵਾਰੀ ਲੈ ਲਓ, ਨਹੀਂ 2 ਵਾਰੀ ਲੈ ਲਓ। ਇਹਦੇ ਨਾਲ ਵੀ ਜਿਹੜੀ ਤੁਹਾਨੂੰ ਬਾਰ-ਬਾਰ ਟੱਟੀ ਜਾਂਦੇ ਹੈਗੇ, ਬਾਥਰੂਮ ਜਾਂਦਾ ਹੈਗਾ, ਉਹ ਫਰਕ ਪੈ ਜਾਂਦਾ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਮਸੂੜੇ ਖਰਾਬ ਹੋਏ ਹੋਏ ਹੈਗੇ, ਉਹ ਆਪਣੇ ਸਿਰਕੇ ਵਿੱਚ ਥੋੜ੍ਹਾ ਜਿਹਾ ਨੂਣ ਪਾ ਕੇ ਉਹ ਕਰ ਸਕਦੇ ਹੈਗੇ। ਫਟਕੜੀ ਦੀ ਆਪਣੇ ਪਾਣੀ ਮਿਲਾ ਕੇ ਕੁਰਲੀਆਂ ਕਰ ਸਕਦੇ ਹੈਗੇ। ਸਰੋਂ ਦੇ ਤੇਲ ਦੇ ਵਿੱਚ ਸ਼ਹਿਦ ਮਿਲਾ ਕੇ ਉਹ ਤੁਸੀਂ ਮਸੂੜਿਆਂ 'ਤੇ ਮਲ ਸਕਦੇ ਹੈਗੇ। ਜੇ ਦਰਦ ਵੀ ਨਾਲ ਹੁੰਦਾ ਤਾਂ ਉਹਨੇ ਬੜੀ ਇਲਾਇਚੀ, ਜਿਹੜੀ ਕਾਲੀਆਂ ਇਲਾਇਚੀਆਂ ਹੁੰਦੀਆਂ, ਉਹ ਮੂੰਹ ਪਾਂ ਪਾ ਕੇ ਚੱਬੀ ਚੱਲੋ ਅਤੇ ਧੁਕਵਾਨਾ ਬਾਹਰ ਕੱਢੀ ਚੱਲੋ। ਫਿਰ ਇਹਦੇ ਵਿੱਚੋਂ ਫਿੱਗ ਬਹੁਤ ਵਧੀਆ ਚੀਜ਼ ਹੈ ਜੀ, ਜਿਹੜਾ ਮਸੂੜਿਆਂ ਦੀ ਪ੍ਰੋਬਲਮ ਹੈ। ਫਿੱਗ ਜਿਹੜੇ ਹੁੰਦੇ ਇਹ ਆਪਣੇ 2-3 ਫਿੱਗ ਆਪਣੇ ਪਾਣੀ ਨਾਲ ਉਬਾਲ ਕੇ ਉਹਦੀਆਂ ਤੁਸੀਂ ਆਪਣੇ ਕੁਰਲੀਆਂ ਕਰ ਸਕਦੇ ਹੈਗੇ। ਫਿਰ ਲੋਧ ਜਿਹੜੀ ਹੁੰਦੀ, ਲੋਧ ਉਹਦੀ ਚਾਹ ਜੀ ਬਣਾ ਕੇ ਉਹਦੀਆਂ ਕੁਰਲੀਆਂ ਕਰ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਅਤੇ ਇਹਦੇ ਵਿੱਚੋਂ ਤੁਸੀਂ ਕੱਥਾ ਜਿਹੜਾ ਪਾਨ ਮਲ ਲਗਾਉਂਦੇ ਹੁੰਦੇ ਅਤੇ ਸੁਪਾਰੀ, ਇਹ ਪਾਨ ਵਾਲੀ ਚੀਜ਼ਾਂ ਤੋਂ ਇਹਦਾ ਮੰਜਣ ਤੁਸੀਂ ਕਰ ਸਕਦੇ ਹੈਗੇ। ਅਤੇ ਕਾਲੀ ਮਿਰਚ, ਲੌਂਗ ਅਤੇ ਨਸ਼ਾਦਰ ਠਿਕਰੀ। ਕਾਲੀ ਮਿਰਚ 50 ਗ੍ਰਾਮ ਲੈਣੀ ਹੈਗੀ, ਲੌਂਗ 50 ਗ੍ਰਾਮ ਲੈਣੀ ਹੈਗੀ ਅਤੇ ਨਸ਼ਾਦਰ ਠਿਕਰੀ ਇਹ ਲੈਣਾ ਹੈਗਾ 25 ਗ੍ਰਾਮ। ਇਹਦਾ ਕਰਕੇ ਪਾਊਡਰ ਬਣਾ ਕੇ ਘਰ ਰੱਖ ਲਓ, ਰੋਜ਼ ਮੰਜਨ ਕਰੇ ਕਰੋ। ਪੱਕੀ ਗਰੰਟੀ ਹੈ ਜੀ, 3 ਦਿਨ ਮੈਂ ਮਸੂੜੇ ਜਿੰਨੇ ਮਰਜ਼ੀ ਥਰੇ ਖਰਾਬ ਹੋਵੇ, 3 ਦਿਨ 4 ਦਿਨ ਮੈਂ ਕਰਕੇ ਐਨ ਠੀਕ ਹੋ ਜੂਗੇ ਜੀ ਇਹਦੇ ਨਾਲ। ਅੱਛਾ, ਫਿਰ ਜਿਹੜਾ ਪਾਇਰੀਆ ਮਸੂੜਿਆਂ ਵਾ ਖੂਨ ਆਉਂਦਾ, ਪੀਕ ਆਉਂਦੀ, ਉਹ ਆਪਣੇ ਜਾਮਨ ਦੇ ਜੂਸ ਦੀਆਂ ਕੁਰਲੀਆਂ ਕਰ ਸਕਦੇ ਹੈਗੇ। ਫਿਰ ਨਹੀਂ ਤਾਂ ਜਾਮਨ ਦਾ ਜੂਸ ਪੀ ਸਕਦੇ ਹੈਗੇ। ਇਹਦੇ ਨਾਲ ਜਿਹੜੇ ਥਰੇ ਗਲੇ ਦੀ ਇਨਫੈਕਸ਼ਨ ਹੈਗੀ ਉਹ ਵੀ ਠੀਕ ਹੋ ਜਾਂਦੀ ਜੀ। ਮੂੰਹ ਮਾ ਛਾਲੇ ਛੁੱਲੇ ਹੋਵੇ, ਗਲੇ ਦੀ ਇਨਫੈਕਸ਼ਨ ਹੋਵੇ, ਜਾਮਨਾਂ ਦੇ ਜੂਸ ਨਾਲ ਠੀਕ ਹੋ ਜਾਂਦੀ ਇਹਦੇ ਨਾਲ। ਜੇ ਨਹੀਂ ਤਾਂ ਇਕੱਲਾ ਹੀ ਪਿਆਜ਼ ਜਿਹੜਾ ਹੁੰਦਾ, ਪਿਆਜ਼ ਅੱਧਾ ਪਿਆਜ਼ ਰੋਜ਼ ਖਾ ਲਿਆ ਕਰੋ। ਉਹ ਜਿੱਦਾਂ ਨਹੀਂ ਆਉਂਦਾ ਜੀ, ਖੂਨ ਬਾਹਲਾ ਆਉਂਦਾ ਤਾਂ ਬਾਹਰ ਥੁੱਕੀ ਗਏ, ਪਿਆਜ਼ ਨੂੰ ਚੱਬ ਕੇ ਬਾਹਰ ਥੁੱਕੀ ਚੱਲੋ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਅੱਗੇ ਜਿਹੜੇ ਕਹਿੰਦੇ ਸੀਗੇ ਆਪਣੇ ਅੱਖ ਦੇ ਉੱਤੇ ਕੋਈ ਪ੍ਰੋਬਲਮ ਜੀ ਹੈਗੀ, ਉਹਨਾਂ ਨੂੰ ਗਿੱਡ ਜੀ ਆਉਂਦੀ ਅੱਖ ਦੇ ਵਿੱਚੋਂ, ਦੱਸਦੇ ਸੀਗੇ। ਉਹਦੇ ਵਿੱਚੋਂ ਤੁਸੀਂ ਕੀ ਕਰਨਾ, 1 ਕੱਪ 2 ਕੱਪ ਪਾਣੀ ਦੇ ਤੁਸੀਂ ਲੈ ਲੈਣੇ, 2 ਕੱਪ ਪਾਣੀ ਦੇ ਜਾਂ 2 ਜਾਂ 3 ਕੱਪ ਪਾਣੀ ਦੇ ਲੈ ਕੇ ਮੈਂ 1.5-2 ਚਮਚੇ ਤੁਸੀਂ ਆਪਣੇ ਤ੍ਰਿਫਲਾ ਪਾਊਡਰ ਉਹ ਰਾਤ ਨੂੰ ਭਿਓ ਕੇ ਰੱਖ ਦੇਣਾ ਜੀ। ਤੁਸੀਂ ਸਵੇਰ ਨੂੰ ਮਸਲ ਕੇ ਪਾਣੀ ਨੂੰ ਉਹ ਕੱਪੜੇ ਦੇ ਵਿੱਚੋਂ ਨੂੰ ਪੁੰਨਾ ਜੀ, ਵੀ ਵਿੱਚੋਂ ਕੋਈ ਚੀਜ਼ ਨਾ ਉਹਦੇ ਜਾਵੇ। ਝਾਰਨੀ ਮਨ ਨਹੀਂ ਪੁੰਨਾ, ਕੱਪੜੇ ਦੇ ਵਿੱਚੋਂ ਨੂੰ ਪੁੰਨਾ ਹੈਗਾ। ਫਿਰ ਜਿਹੜਾ ਪਾਣੀ ਹੋਊਗਾ ਉਹਦੇ ਵਿੱਚੋਂ ਤੁਸੀਂ ਅੱਖਾਂ ਦੇ ਵਿੱਚੋਂ ਛਿੱਟੇ ਮਾਰ ਕੇ ਅੱਖਾਂ ਧੋਣੀਆਂ ਜੀ। ਇਹਦੇ ਨਾਲ ਅੱਖਾਂ ਦੀ ਮੋਸਟਲੀ 90% ਬਿਮਾਰੀਆਂ ਹਟ ਜਾਂਦੀਆਂ ਜੀ, ਜੇ ਤੁਸੀਂ ਐਂ ਕਰੋਗੇ ਤਾਂ। ਜਾਂ ਫਿਰ ਤੁਲਸੀ ਦਾ ਰਸ 1 ਚਮਚਾ ਅਤੇ ਸ਼ਾਇਦ 1/4 ਚਮਚਾ ਇਹ ਮਿਕਸ ਕਰਕੇ ਤੁਸੀਂ ਸੁਰਮ 'ਚ ਨਾਲ ਭਾਵੇਂ ਜਾਂ ਉਹ ਡਰੋਪ ਨਾਲ ਅੱਖਾਂ 2 ਬੂੰਦੀਆਂ ਤੁਸੀਂ ਪਾ ਸਕਦੇ ਹੈਗੇ। ਜਾਂ ਫਿਰ ਜਿਹੜੇ ਕਹਿੰਦੇ ਸੀਗੇ ਮੇਰੇ ਕੋਏ ਦੇ ਉੱਤੇ ਉਹ ਬਣ ਜਾਂਦਾ ਹੈਗੀ, ਉਹ ਤੁਸੀਂ ਆਪਣੇ ਲੌਂਗ ਪੀ ਕੇ, ਲੌਂਗ ਪਾਣੀ ਮੈਂ ਘਸਾ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਟਰਾਈ ਕਰਕੇ ਦੇਖ ਲਓ ਉਹਦੇ ਉੱਤੇ। ਜਿਹੜੇ ਕਹਿੰਦੇ ਸੀਗੇ ਆਪਣੇ ਉਹ ਵੀ ਤੁਸੀਂ ਆਪਣੇ ਟਰਾਈ ਕਰ ਸਕਦੇ ਹੈਗੇ। ਜਿਹੜੀ ਫਟਕੜੀ ਵਾਲੀ 6 ਚਮਚੇ ਤੁਸੀਂ ਲੈਣਾ ਹੈਗਾ ਗੁਲਾਬ ਜਲ, ਰੋਜ਼ ਵਾਟਰ, 1 ਚੁਟਕੀ ਤੁਸੀਂ ਫਟਕੜੀ ਖਿੱਲ ਨਹੀਂ ਕਰਨੀ ਹੈਗੀ, ਐਂ ਕੱਚੀ ਫਟਕੜੀ ਪੀ ਕੇ ਉਹਦੇ ਵਿੱਚੋਂ ਪਾ ਦਿਓ ਜਾਂ ਉਹਨੇ ਘੁਲ ਜਾਣਾ, ਉਹ ਤੁਸੀਂ 2-2 ਬੂੰਦਾਂ ਪਾਓ। ਇਹ ਵੀ 90% ਬਿਮਾਰੀਆਂ ਜਿਹੜੀ ਅੱਖਾਂ ਦੀਆਂ ਹੁੰਦੀਆਂ ਹਟਾ ਦਿੰਦੀ ਹੈ ਜੀ। ਗਲੇ ਦੀ ਬੈਕ ਫੀਡ ਵੀ ਬਹੁਤ ਆਈ ਹੈ ਲੋਕਾਂ ਨੇ, ਇਹਨੇ ਬੈਕ ਫੀਡ ਵੀ ਬਹੁਤ ਦਿੱਤੀ, ਮੈਂ ਹੀ ਦੱਸੀ ਸੀਗੀ ਇਹ ਦਵਾਈ। ਜਿਹੜੇ ਕਹਿੰਦੇ ਸੀਗੇ ਬੋਲਾਪਨ ਹੈਗਾ, ਉੱਚੀ ਹੁੰਦਾ ਲੱਗ ਗਿਆ, ਉਹ ਬਦਾਮ ਰੋਗਨ ਲੈਣਾ ਹੈਗਾ ਤੁਸੀਂ 6 ਚਮਚੇ ਅਤੇ 1 ਚਮਚਾ ਵਿੱਚੋਂ ਤਾਰ ਪੀਣ ਦਾ ਤੇਲ, ਟਰਪਨਟਾਈਨ ਆਇਲ। ਇਹ ਪੇਂਟ ਵਾਲੀ ਸਟੋਰ ਤੋਂ ਮਿਲੂਗਾ ਜੀ, ਜਿੱਥੇ ਪੇਂਟ ਵਿਕਦਾ ਹੈਗਾ। ਇਹ ਤੁਸੀਂ 1 ਚਮਚਾ ਇਹ ਅਤੇ 6 ਚਮਚੇ ਬਦਾਮ ਰੋਗ ਦੇ ਇਹ ਪਾ ਕੇ 2-2 ਬੂੰਦਾਂ ਤੁਸੀਂ ਕੰਨ ਦੇ ਵਿੱਚੋਂ ਪਾਓ। ਜੇ ਸਾਰੇ ਕੰਨਾਂ ਵਿੱਚ ਖਾਜ ਹੁੰਦੀ ਹੈ ਤਾਂ ਤੁਸੀਂ ਆਪਣੇ ਨਿੰਮ ਦਾ ਤੇਲ ਪਾ ਸਕਦੇ ਹੈਗੇ ਇਹਦੇ ਵਿੱਚੋਂ। ਅੱਛਾ, ਅਤੇ ਜਿਹੜੇ ਕਹਿੰਦੇ ਸੀਗੇ ਪਿਸ਼ਾਬ ਲੱਗ ਕੇ ਆਉਂਦਾ ਹੈਗਾ, ਉਹ ਤੁਸੀਂ ਆਪਣੇ ਤਰਬੂਜ ਦਾ ਜੂਸ ਜਾਂ ਤਰਬੂਜ ਅੱਜ ਕੱਲ੍ਹ ਹੁਣ ਤਾਂ ਆਮ ਮਿਲਦੇ ਹੈਗੇ, ਉਹਦਾ ਜੂਸ ਜਿਹਾ ਕੱਢ ਕੇ ਬਲੈਂਡਰ ਨੂੰ ਸ਼ੱਕਰ ਮਿਲਾ ਕੇ ਉਹਦੇ ਵਿੱਚੋਂ ਸ਼ੱਕਰ ਮਿਲਾ ਕੇ ਪੀਣੀ ਹੈਗੀ ਤੁਸੀਂ। ਇਹ ਬੰਦ ਕਰ ਦਿਓ ਜੀ ਜਲਨ ਜਿਹੜੀ ਆਉਂਦੀ, ਜਾਂ 10 ਪੱਤੇ ਤੁਲਸੀ ਦੇ ਚੱਬ ਕੇ ਉੱਪਰ 'ਤੇ 1 ਗਲਾਸ ਪਾਣੀ ਦਾ ਪੀ ਲਓ ਤੁਸੀਂ, ਇਹਦੇ ਨਾਲ ਠੀਕ ਹੋ ਜਾਊਗਾ। ਜਾਂ 1 ਗਲਾਸ ਐਪਲ ਜੂਸ ਲੈ ਲਓ, ਵਿੱਚੋਂ 2 ਚਮਚੇ ਅਦਰਕ ਦਾ ਰਸ ਮਿਲਾ ਕੇ ਇਹ ਤੁਸੀਂ ਆਪਣੇ ਪੀਓ ਘੁੱਟ ਕਰਕੇ, ਅਤੇ ਇਹਦੇ ਨਾਲ ਵੀ ਆਪਣੇ ਠੀਕ ਹੋ ਜਾਊਗਾ ਜੀ। ਨਹੀਂ ਤਾਂ ਬਾਥੂ ਦਾ ਰਸ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, ਇਹ ਤੁਸੀਂ ਆਪਣੇ ਲੈ ਕੇ ਅੱਧਾ ਕੁ ਕੱਪ ਅਤੇ ਵਿੱਚੋਂ 30 ml ਔਲਿਆਂ ਦਾ ਜੂਸ ਉਹ ਮਿਲਾ ਲੈਣਾ ਹੈਗਾ, ਅਤੇ 1 ਚੁਟਕੀ ਸੁੰਢ ਦੀ ਇਹ ਮਿਲਾ ਕੇ ਤੁਸੀਂ ਹਫ਼ਤਾ 10 ਦਿਨ ਕਰੋ, ਇਹਦੇ ਨਾਲ ਸਾਰਾ ਆਪਣੇ ਹਟ ਜਾਊਗਾ ਜੀ। ਨਹੀਂ ਤਾਂ ਭਿੰਡੀਆਂ ਦੀ ਸਬਜ਼ੀ ਖਾਓ, ਇਹਦੇ ਨਾਲ ਸਾਰਾ ਹਟ ਜਾਂਦਾ ਪਿਸ਼ਾਬ ਜਲਨ ਲੱਗ ਕੇ ਜਿਹੜਾ ਆਉਂਦਾ ਹੈਗਾ। ਫਿਰ ਆਪਣੇ 5 ਬੂੰਦਾਂ ਨਹੀਂ ਤਾਂ ਚੰਦਨ ਦਾ ਤੇਲ, ਇਹ ਪਾਣੀ ਮੈਂ ਘੋਲ ਕੇ ਤੁਸੀਂ ਆਪਣੇ ਪਤਾਸੇ ਮਾਂ ਜਾਂ ਖੰਡ ਮਾਂ ਇਹ ਤੁਸੀਂ ਲੈ ਸਕਦੇ ਹੈਗੇ।
ਜਾਂ ਫਿਰ 1 ਚਮਚਾ ਤੁਸੀਂ ਜਵੈਣ ਦਾ ਰੋਜ਼ ਖਾ ਸਕਦੇ ਹੈਗੇ, ਇਹਦੇ ਨਾਲ ਵੀ ਆਪਣੇ ਪਿਸ਼ਾਬ ਠੀਕ ਲੱਗ ਜਾਂਦਾ ਜੀ। ਆਣੇ ਦੇ ਨਾਲ ਫਿਰ ਅਦਰਕ ਦੀ ਗੱਠੀ, ਚਲੋ ਇਹ ਤਾਂ ਰਹਿਣ ਦਿਓ। ਜਿਹੜੇ ਕਹਿੰਦੇ ਸੀ ਹੱਥਾਂ ਪੈਰਾਂ 'ਚ ਸੇਕ ਨਿਕਲਦਾ ਹੈਗਾ, ਉਹ ਔਲੇ ਦਾ ਮੁਰੱਬਾ ਖਾਇਆ ਕरें ਜੀ। ਗੁਲਕੰਦ ਖਾਇਆ ਕरें, ਗੁਲਕੰਦ 2 ਚਮਚੇ ਗੁਲਕੰਦ ਦੇ ਖਾ ਸਕਦੇ ਨੇ। ਇੱਕ ਔਲੇ ਦਾ ਮੁਰੱਬਾ ਖਾ ਸਕਦੇ ਹੈਗੇ। ਨਹੀਂ ਤਾਂ ਸ਼ਤਾਵਰ ਮਿਲਦਾ ਹੈਗਾ ਟੋਨੋ, ਸ਼ਤਾਵਰ ਜਾਂ ਸ਼ਤਾਵਰੀ ਇੱਕੋ ਚੀਜ਼ ਹੈ। 1 ਚਮਚਾ ਉਹਦਾ ਅਤੇ 1 ਚਮਚਾ ਮਿਸ਼ਰੀ ਦਾ, ਇਹ ਪਾ ਕੇ ਤੁਸੀਂ ਆਪਣੇ ਖਾ ਲਿਆ ਕਰੋ। ਨਹੀਂ ਤਾਂ ਫਿਰ ਜਿਹੜੇ ਪਲੰਬ ਹੁੰਦੇ ਆ ਉਹ ਲੈਣੇ ਹੈਗੇ, 2-3 ਪਲੰਬ ਲੈ ਲਓ। ਜਿਹੜੇ 2 ਚਮਚੇ ਇਮਲੀ ਦੀ ਚਟਨੀ, ਇਹਨਾਂ ਨੂੰ ਮਿਕਸੀ ਨਾਲ ਘੋਟ ਕੇ ਬੀਜ ਕੱਢ ਲਈ, ਇਹਦੇ ਆਲੂ ਬੁਖਾਰੇ ਪਲੰਬਾਂ ਦੇ ਬੀਜ ਕੱਢ ਕੇ ਮਿਕਸੀ में ਪਾ ਕੇ 1 ਗਲਾਸ ਪਾਣੀ में ਪਾ ਕੇ ਮਿਕਸੀ ਇਹਦੀ ਸਮੂਦੀ ਜੀ ਬਣਾ ਕੇ ਪੀ ਲਿਆ ਕਰੋ। ਇਹਦੇ ਨਾਲ ਸਾਰੇ ਹੱਥਾਂ ਪੈਰਾਂ ਦੀ ਜਲਨ ਐਨ ਠੀਕ ਹੋ ਜੂਗੀ। ਨਹੀਂ ਤਾਂ 5-7 ਖੰਜੂਰਾਂ ਤੁਸੀਂ ਆਪਣੇ ਪਾਣੀ में ਭਿਓ ਕੇ ਸਵੇਰ ਨੂੰ ਉੱਠ ਕੇ ਖਾ ਲਿਆ ਕਰੋ। ਫਿਰ ਫਿੱਗ ਵੀ ਇਹਦੇ ਵਾਸਤੇ ਵਧੀਆ ਰਹਿੰਦੇ, ਜਿਹੜੇ ਫਿੱਗ ਹੁੰਦੇ ਰਾਤ ਨੂੰ ਆਪਣੇ ਇਹਦੇ 2-3 ਫਿੱਗ ਤੁਸੀਂ ਪਾਣੀ में ਭਿਓ ਕੇ ਰੱਖ ਦੇਣੇ ਹੈਗੇ ਤੇ ਸਵੇਰ ਨੂੰ ਉੱਠ ਕੇ ਇਹੀ ਪਾਣੀ ਦੇ ਵਿੱਚ 2 ਚਮਚੇ ਸ਼ੱਕਰ ਮਿਲਾ ਕੇ 5-7 ਦਿਨ ਤੁਸੀਂ ਕਰੋ ਤੇ ਫਿੱਗ ਵੀ ਖਾ ਲੈਣੇ ਹੈਗੇ, ਪਾਣੀ ਵੀ ਪੀ ਲੈਣਾ ਸ਼ੱਕਰ ਵਾਲਾ, ਤੇ ਤੁਸੀਂ ਆਪਣੇ 5-7 ਦਿਨਾਂ में ਸਾਰੀ ਜਲਨ ਠੀਕ ਹੋ ਜੂਗੀ ਜਿਹਦੇ ਨਾਲ ਜੀ। ਸਮਾਂ ਵੀ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ। 2-10 ਇੱਕ ਹੋਰ ਦੱਸ ਦਈਏ ਜੀ। ਉਹ ਜਿਹੜੇ ਸ਼ੁਕਰਾਣੂ ਵਾਸਤੇ ਕਹਿੰਦੇ ਸੀਗੇ ਆਦਮੀ ਹੈਗਾ ਭਾਈ, ਉਹਦੇ ਬੱਚੇ ਬਣਾਉਣੇ ਦੇ ਜਿਹੜੇ ਕੀਟਾਣੂ ਹੁੰਦੇ ਸ਼ੁਕਰਾਣੂ ਕਹਿੰਦੇ ਹਿੰਦੀ 'ਚ, ਉਹਦਾ ਵਾਸਤੇ 2 ਨੁਸਖੇ ਦੱਸ ਦਿੰਦਾ, ਬਾਕੀ ਫਿਰ ਅਗਲੇ ਵੀਕ ਦੱਸ ਦਊਂਗਾ ਜੀ। ਇੱਕ ਤਾਂ ਹੀ ਦੱਸ ਦਿੰਦਾ, ਟਾਈਮ ਤਾਂ ਘੱਟ ਹੈਗਾ। ਇਹਦਾ ਟਮਾਟਰ ਦਾ ਸੂਪ ਬਣਾ ਕੇ ਰੋਜ਼ ਖਾਵੇਂ ਜੀ। ਜ਼ਿਆਦਾ ਟਮਾਟਰ ਦਾ ਸੂਪ, ਨੂਣ ਕਾਲੀਆਂ ਮਿਰਚਾਂ ਪਾ ਕੇ, ਇਹ ਤੁਸੀਂ ਆਪਣੇ ਖਾ ਸਕਦੇ ਹੈ। ਜਿਹਨਾਂ ਨੂੰ ਪ੍ਰੋਸਟੇਟ ਕੈਂਸਰ ਹੈਗਾ ਉਹਦੇ ਵਾਸਤੇ ਹੀ ਬਹੁਤ ਵਧੀਆ ਚੀਜ਼ ਹੈਗੀ ਜੀ ਇਹ। ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ, ਇਹ ਤੁਸੀਂ ਟਮਾਟਰ ਦਾ ਸੂਪ ਖਾਈ ਚੱਲੋ। ਪਪੀਤਾ ਇਹਦੇ ਵਿੱਚ ਖਾ ਸਕਦੇ ਹੈਗੇ, ਅਮਰੂਦ ਖਾ ਸਕਦੇ ਹੈਗੇ ਜੀ। ਇਹ ਸਾਰੀ ਵਧਾਣੇ ਵਾਲੀਆਂ ਚੀਜ਼ਾਂ ਹੈਗੀਆਂ। ਤੇ ਅਖਰੋਟ ਇਹਦੇ ਵਿੱਚ ਖਾਣੇ ਜ਼ਰੂਰੀ ਹੈ ਜੀ। ਜੇ ਤੁਸੀਂ ਆਪਣੇ 3-4 ਅਖਰੋਟ ਤਾਂ ਰੋਜ਼ ਖਾਓ ਘੱਟੋ ਘੱਟ, ਇਹਦੇ ਨਾਲ ਜਿਹੜੇ ਸਪਰਮ ਉਹਨਾਂ ਦੇ ਘੱਟ ਹੈਗੇ ਉਹ ਬਹੁਤ ਛੇਤੀ ਉਹਨੇ ਦੂਰ ਹੋ ਜੂਗੇ ਜੀ ਇਹਦੇ ਵਿੱਚੋਂ। ਫਿਰ 7 ਬਦਾਮ ਤੁਸੀਂ ਉਹਨੇ ਪਾਣੀ ਵਿੱਚ ਭਿਓ ਕੇ ਤੇ ਰਾਤ ਨੂੰ ਛਿਲਕ ਉਤਾਰ ਕੇ, ਉਹਦਾ ਸਵੇਰ ਨੂੰ ਛਿਲਕ ਉਤਾਰ ਕੇ, ਤੇ ਇਹਦੇ ਵਿੱਚੋਂ ਤੁਸੀਂ ਆਪਣੇ ਬਦਾਮ ਤੁਸੀਂ ਮਿਸ਼ਰੀ ਨਾਲ, ਮਿਸ਼ਰੀ ਤੇ ਗਾਂ ਦਾ ਘੀ 2 ਚਮਚੇ ਬਦਾਮਾਂ ਦੇ ਵਿੱਚੋਂ ਗਾਂ ਦਾ ਘੀ ਪਾ ਕੇ ਤੇ 2 ਚਮਚੇ ਮਿਸ਼ਰੀ ਦੇ ਪਾ ਕੇ ਉਹਨੂੰ ਕੁੱਟ ਕੇ ਚਟਨੀ ਜੀ ਬਣਾ ਕੇ ਇਹ 40 ਦਿਨ ਲਗਾਤਾਰ ਖਾਣੇ। ਇਹਦੇ ਨਾਲ ਸਾਰੇ ਸਪਰਮ ਕਾਊਂਟ ਵੱਧ ਜਾਊਗੇ। ਬਾਕੀ ਜਿਹੜੀ ਦਵਾਈਆਂ ਹੈਗੀਆਂ ਫਿਰ ਹੁਣ ਟਾਈਮ ਨਹੀਂ ਹੈਗਾ, ਵੀ ਮੁੱਢਲੇ ਹਫ਼ਤੇ ਦੱਸ ਦੂੰਗਾ ਜੀ। ਇਹਨੇ ਸਟਾਰਟ ਕਰ ਲਵੇਂ, ਇਹਦੇ ਨਾਲ ਬਹੁਤ ਫਰਕ ਪੈ ਜਾਊਗਾ ਜੀ। ਜੀ ਥੈਂਕ ਯੂ ਜੀ। ਚਲੋ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜ਼ਰੂਰ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।